ਵਰਕਰਸ ਆ ਉਹਨਾਂ ਨੂੰ ਇਮੀਡੀਏਟਲੀ ਵੋਟਿੰਗ ਰਿਸਟ੍ਰਿਕਸ਼ਨ ਲਾ ਜਿਹੜਾ ਆ ਪਾਸ ਕਰਨਾ ਚਾਹੀਦਾ ਹੈਗਾ ਆ। ਟਰੂਥ ਸੋਸ਼ਲ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਲਿਖਿਆ ਵੀ ਜੋ ਹੀਅਰਿੰਗਸ DNI ਨੋਮੀਨੀ ਜੇ ਕਲੇਟਨ ਦੀਆਂ ਹੋਣੀਆਂ ਸੀਗੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਤੇ ਉਸ ਨੂੰ ਸਾਈਡ ਤੇ ਰੱਖ ਕੇ ਜੋ ਆਪਣਾ ਸੇਵ ਅਮਰੀਕਾ ਐਕਟ ਵਾਲਾ ਹੈਗਾ ਆ ਤੇ ਨਾਲ ਫੀਸਾ ਵਾਲਾ ਹੈਗਾ ਤੇ ਨਾਲ ਜਿਹੜਾ ਵੋਟਿੰਗ ਵਾਲਾ ਇਹਦੇ ਉੱਤੇ ਜੋ ਆ ਵੋਟਿੰਗ ਕੀਤੀ ਜਾਵੇ, ਇਹਦੇ ਉੱਤੇ ਜਿਹੜਾ ਆ ਇਮੀਡੀਏਟਲੀ ਵਰਕ ਕੀਤਾ ਜਾਵੇ। ਜੀ, ਸੋ ਨੋਮੀਨੇਸ਼ਨ ਨੂੰ ਹਰਜੋਤ ਸਿੰਘ ਜੀ ਟਰੰਪ ਡਿਲੇ ਜਿਹੜਾ ਉਹ ਕਰ ਰਹੇ ਆ, ਪਰ ਰਿਪਬਲਿਕਨਸ ਕਹਿ ਰਹੇ ਆ ਵੀ ਅਸੀਂ ਇਹ ਜਿਹੜੀਆਂ ਹੀਅਰਿੰਗਸ ਆ ਉਹ ਕਰਾਂਗੇ, ਕਿਉਂਕਿ ਮੈਜੋਰਟੀ 'ਚ ਨੇ ਰਿਪਬਲਿਕਨ ਤੇ ਉਹਨਾਂ ਦੀਆਂ ਕਮੇਟੀਆਂ ਨੇ ਤੇ ਉਹ ਕਮੇਟੀਆਂ ਜਿਹੜੀਆਂ ਆ ਉਸ ਤਰੀਕੇ ਦੇ ਨਾਲ ਉਹ ਚਲਾ ਰਹੇ ਨੇ। ਉਹ ਕਾਫੀ ਜਿਹੜੇ GOP ਦੇ ਲੀਡਰਸ ਆ ਉਹ ਝੱਕੇ ਜਿਹੜੇ ਉਹ ਰਹਿ ਗਏ ਸਵੇਰੇ ਜਦ ਉਹਨਾਂ ਨੇ ਟਰੰਪ ਦੀ ਇਹ ਜਿਹੜੀ ਸਟੇਟਮੈਂਟ ਆ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਆ ਤੇ ਹੁਣ ਕਹਿੰਦੇ ਵੀ ਇਹ ਪਤਾ ਨਹੀਂ ਆ ਵੀ ਕਲੇਟਨ ਆਪਣੀ ਹੀਅਰਿੰਗ ਦੇ ਲਈ ਉਹ ਆਊਗਾ ਜਾਂ ਨਹੀਂ ਆਊਗਾ, ਕਿਉਂਕਿ ਪ੍ਰੈਜ਼ੀਡੈਂਟ ਤਾਂ ਕਹਿ ਰਿਹਾ ਵੀ ਇਹ ਆਪਣੀ ਜਿਹੜੀ ਹੀਅਰਿੰਗ ਆ ਉਹਨੂੰ ਕੈਂਸਲ ਤੁਸੀਂ ਕਰ ਦੇਵੋ। ਸੇਵ ਅਮਰੀਕਾ ਐਕਟ ਦੇ ਮਗਰ ਜਿਹੜੇ ਉਹ ਪਏ ਆ ਉਹਨਾਂ ਨੂੰ ਨਜ਼ਰ ਆ ਰਿਹਾ ਆ ਵੀ ਜਿੰਨੇ ਘੱਟ ਤੋਂ ਘੱਟ ਜਿੱਦਾਂ ਵੋਟਰ ਸੁਧਾਈ ਦੇ ਨਾਂ ਦੇ ਉੱਤੇ ਭਾਰਤ ਦੇ ਵਿੱਚ ਵੋਟਾਂ ਲੋਕਾਂ ਦੀਆਂ ਘੱਟ ਹੋ ਰਹੀਆਂ, ਸੋ ਇੱਥੇ ਵੀ ਉਹ ਚਾਹ ਰਹੇ ਆ ਵੀ ਘੱਟ ਤੋਂ ਘੱਟ ਲੋਕ ਵੋਟ ਪਾਉਣ, ਜਿਹਦੇ ਨਾਲ ਫਿਰ ਇਹਨਾਂ ਦਾ ਚਾਂਸ ਜਿਹੜਾ ਉਹ ਸ਼ਾਇਦ ਬਣ ਜਾਵੇ। ਸੋ ਮਿਡ ਟਰਮ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਅਸਰ ਪਾਉਣ ਦੀ ਪੂਰੀ ਤਰ੍ਹਾਂ ਜਿਹੜੀ ਉਹ ਕੋਸ਼ਿਸ਼ ਆ, ਬਗੈਰ ਕਿਸੇ ਐਵੀਡੈਂਸ ਤੋਂ ਹਰ ਵਾਰੀ ਇਹ ਦਾਅਵਾ ਜਿਹੜਾ ਉਹ ਕਰਦੇ ਆ। ਜਿੰਨੀ ਵਾਰ ਵੀ ਇਹਨਾਂ ਦੇ ਜਿਹੜੇ ਦਾਅਵੇ ਅਦਾਲਤ ਦੇ ਵਿੱਚ ਗਏ ਆ, ਹਮੇਸ਼ਾ ਪਟਕਣੀ ਜਿਹੜੀ ਉਹਨਾਂ ਦਾਅਵਿਆਂ ਦੇ ਉੱਤੇ ਜਿਹੜੀ ਉਹ ਪਈ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਹੋ ਰਹੀਆਂ ਆ। ਸੋ ਜੇ ਕਲੇਟਨ ਟਰੰਪ ਉਹਨਾਂ ਨੇ ਲਿਖਿਆ ਵੀ ਜੇ ਕਲੇਟਨ ਆਪਾਂ ਕੈਂਸਲ ਕਰ ਰਹੇ ਹਾਂ ਸੈਨੇਟ ਦੀਆਂ ਹੀਅਰਿੰਗ, ਡਿਪਾਰਟਮੈਂਟ ਜਿਹੜਾ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਲਈ ਜਿਹੜਾ ਇਹਨਾਂ ਨੂੰ ਨਾਮਜ਼ਦ ਕੀਤਾ ਆ ਉਸ ਤੇ ਜਿਹੜਾ ਉਹ ਲਈ। ਸੋ ਕਹਿੰਦੇ ਵੀ ਜਿੰਨੀ ਦੇਰ ਤੱਕ ਅਸੀਂ ਉਨੀ ਦੇਰ ਤੱਕ ਕਿਉਂ ਨਹੀਂ ਵਧਾਂਗੇ ਜਿੰਨੀ ਦੇਰ ਤੱਕ ਉਹਨਾਂ ਦਾ ਇੱਕ ਹੋਰ ਬੰਦਾ ਜੇਮੀ ਮੈਕਡੋਨਲਡ ਉਹਨੂੰ ਅਪਰੂਵ ਨਹੀਂ ਤੁਸੀਂ ਕਰ ਦਿੰਦੇ US ਦੇ ਅਟਰਨੀ ਦੇ ਤੌਰ ਦੇ ਉੱਤੇ, ਤੇ ਉਨੀ ਦੇਰ ਤੱਕ ਰੀਅਲਟਰ ਤੇ ਹੋਮ ਬਿਲਡਰ ਬਿਲ ਪੁਲਟੇ ਜਿਹੜਾ ਐਕਟਿੰਗ ਡਾਇਰੈਕਟਰ ਦੇ ਕੰਮ ਵਜੋਂ ਭੂਮਿਕਾ ਨਿਭਾਊਗਾ, ਨੈਸ਼ਨਲ ਇੰਟੈਲੀਜੈਂਸ ਤੇ ਐਕਟਿੰਗ ਡਾਇਰੈਕਟਰ ਦੀ ਭੂਮਿਕਾ ਦੇ ਵਿੱਚ ਜਿਹੜਾ ਹੋਊਗਾ। ਹਾਊਸਿੰਗ ਅਫੀਸ਼ੀਅਲ ਆ ਜਿਸਨੂੰ ਕੋਈ ਐਕਸਪੀਰੀਅੰਸ ਨਹੀਂ ਹੈ ਨੈਸ਼ਨਲ ਸਿਕਿਉਰਿਟੀ ਦਾ, ਤੇ ਵੈਸੇ ਵੀ ਉਸ ਦੇ ਦੁਆਰਾ ਜਿਹੜੇ ਟਰੰਪ ਦੇ ਕ੍ਰਿਟਿਕਸ ਆ ਉਹਨਾਂ ਨੂੰ ਇਨਵੈਸਟੀਗੇਸ਼ਨ ਇਹਦੇ ਹੱਥੋਂ ਜਿਹੜੀ ਉਹ ਕਰਵਾਉਂਦੇ ਰਹੇ ਆ। ਸੋ ਬਿਲਕੁਲ ਹੀ ਸ਼ੇਮਲੈਸ ਤਰੀਕੇ ਦੇ ਨਾਲ ਟਰੰਪ ਹੁਣੇ ਆਪਣੇ ਜਿਹੜੇ ਬੰਦੇ ਆ ਆਪਣੇ ਵਿਰੋਧੀਆਂ ਦੀ ਕਹਿ ਲਓ ਵੀ ਗੁੱਠੇ ਲਾਉਣ ਦੇ ਲਈ ਉਸ ਤਰੀਕੇ ਦੇ ਨਾਲ ਜਿਹੜਾ ਅੱਗੇ ਵੱਧ ਰਹੇ ਆ। ਸੋ ਫੀਸਾ ਵਾਲਾ ਆਲਰੇਡੀ ਐਕਸਪਾਇਰ ਹੋਣ ਦੀ ਕਗਾਰ ਦੇ ਉੱਤੇ ਜਿਹੜਾ ਉਹ ਪਹੁੰਚਿਆ ਜਿਹੜਾ ਉਹ ਹੋਇਆ ਆ। ਟਰੰਪ ਉਹਨਾਂ ਨੇ ਇਹ ਵੀ ਇੱਕ ਡਿਮਾਂਡ ਜਿਹੜੀ ਉਹ ਰੱਖੀ ਆ, ਜਿਹੜੀ ਇਹਨਾਂ ਦੀ ਜਿਹੜੀ ਡਿਮਾਂਡ ਆ ਉਹਨਾਂ ਦੇ ਉਲਟ ਜਿਹੜੇ ਟੌਮ ਕਾਟਨ ਆਰਕਨਸਾ ਦੇ ਰਿਪਬਲਿਕਨ ਜਿਹੜੇ ਚੇਅਰ ਇੰਟੈਲੀਜੈਂਸ ਕਮੇਟੀ ਦੇ ਉੱਤੇ, ਤੇ ਉਹਨਾਂ ਨੇ ਇਹ ਲਿਖਿਆ ਵੀ ਜੇ ਕਲੇਟਨ ਇਜ਼ ਅ ਪੈਂਡਿੰਗ ਨੋਮੀਨੀ ਬਿਫੋਰ ਇੰਟੈਲੀਜੈਂਸ ਕਮੇਟੀ ਵੀ ਵਿਲ ਪ੍ਰੋਸੀਡ ਵਿਦ ਦਿਸ ਹੀਅਰਿੰਗ ਐਜ਼ ਸਕੈਡਿਊਲਡ ਅਨਲੈਸ ਦ ਪ੍ਰੈਜ਼ੀਡੈਂਟ ਡਾਇਰੈਕਟਸ ਹਿਮ ਨਾਟ ਟੂ ਅਪੀਅਰ ਔਰ ਵਿਦਡਰਾਜ਼ ਹਿਜ਼ ਨੋਮੀਨੇਸ਼ਨ। ਵੀ ਅਸੀਂ ਜਿਹੜੀ ਸੁਣਵਾਈ ਆ ਉਹ ਕਰਨੀ ਆ, ਉਹ ਕਮੇਟੀ ਦੀ ਜਿਹੜੀ ਪ੍ਰੋਸੀਡਿੰਗ ਆ ਹੀਅਰਿੰਗ ਆ ਉਸੇ ਤਰੀਕੇ ਦੇ ਨਾਲ ਜਿਹੜੀ ਉਹ ਜਾਰੀ ਰਹੂਗੀ ਅਨਲੈਸ ਰਾਸ਼ਟਰਪਤੀ ਉਹਨੂੰ ਆਉਣ ਤੋਂ ਰੋਕਦੇ ਆ ਤੇ ਜਾਂ ਉਹਦੀ ਨੋਮੀਨੇਸ਼ਨ ਉਸਨੂੰ ਜਿਹੜਾ ਉਹ ਵਾਪਸ ਲੈ ਲੈਂਦੇ ਹੈਗੇ ਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਇਸ ਬਾਬਤ ਅਚਨਚੇਤੇ ਟਰੰਪ ਹੁਣਾਂ ਦੇ ਸੋਸ਼ਲ ਮੀਡੀਆ ਦੇ ਬਿਆਨ ਨੂੰ ਲੈ ਕੇ ਜਿਹੜਾ ਉਹ ਪੈ ਚੁੱਕਾ ਆ, ਤੇ ਸਾਰੇ ਜਾਣੇ ਇਸ ਟਾਈਮ ਸ਼ਸ਼ੋ ਪੰਚ ਆ ਵੀ ਅੱਗੇ ਬਣਨਾ ਕੀ ਹੈਗਾ ਆ। GN ਦੇ ਜਿਹੜੇ 7 ਲੀਡਰਸ ਆ ਉਹ ਸਪੋਰਟ ਕਰ ਰਹੇ ਆ US ਤੇ ਇਰਾਨ ਦਾ ਜੋ ਐਗਰੀਮੈਂਟ ਹੋਇਆ, ਤੇ ਉਹ ਜਿਹੜਾ ਐਗਰੀਮੈਂਟ ਆ 14 ਪੁਆਇੰਟ ਡਰਾਫਟ ਆ ਜੋ ਉਹ ਹੁਣ ਸਾਹਮਣੇ ਆ ਗਿਆ। ਬਹੁਤ ਸਾਰੇ ਜਿਹੜੇ ਮੀਡੀਆ ਆਊਟਲੈਟਸ ਆ ਉਹਨਾਂ ਨੇ ਇਸ 14 ਪੁਆਇੰਟ ਐਗਰੀਮੈਂਟ ਦਾ ਜਿਹੜਾ ਡਾਕੂਮੈਂਟ ਆ ਉਸ ਨੂੰ ਪ੍ਰਿੰਟ ਕੀਤਾ ਹੈਗਾ। ਜੇ ਆਪਾਂ ਉਹ ਪੁਆਇੰਟ ਤੁਹਾਡੇ ਨਾਲ ਡਿਸਕਸ ਕਰਦੇ ਜਾਈਏ, ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜੋ ਆ ਪਹਿਲਾਂ ਤਾਂ ਇਹ ਆ ਵੀ ਇਸਲਾਮਿਕ ਰਿਪਬਲਿਕ ਆਫ ਇਰਾਨ ਤੇ US ਦੋਨੋਂ ਜਿਹੜੇ ਆ ਤੇ ਇਹਨਾਂ ਦੇ ਜਿਹੜੇ ਅਲਾਈਜ਼ ਹੈਗੇ ਆ ਇਸ ਜੰਗ ਦੇ ਵਿੱਚ, ਮੰਨ ਲਓ ਚਾਹੇ ਇਜ਼ਰਾਈਲ ਆ ਅਮਰੀਕਾ ਦਾ ਜਾਂ ਇਰਾਨ ਦੇ ਹੋਰ ਵੀ ਹੈਗੇ ਆ,
ਉਹ ਡਿਕਲੇਅਰ ਕਰਦੇ ਆ ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਨੂੰ ਵੀ ਅਸੀਂ ਇਮੀਡੀਏਟਲੀ ਤੇ ਪਰਮਾਨੈਂਟਲੀ ਜਿਹੜੀ ਜੰਗ ਆ ਉਹ ਖਤਮ ਕਰਨ ਜਾ ਰਹੇ ਹੈਗੇ ਆ, ਜਿਹਦੇ ਵਿੱਚ ਲੈਬਨਾਨ ਵੀ ਇਨਕਲੂਡਡ ਹੈਗਾ ਆ, ਤੇ ਕਿਸੇ ਤਰ੍ਹਾਂ ਦਾ ਕੋਈ ਹੋਸਟਾਈਲ ਐਕਸ਼ਨ ਨਹੀਂ ਲਾਂਚ ਹੋਊਗਾ ਕਿਸੇ ਵੀ ਸਾਈਡ ਵੱਲੋਂ, ਤੇ ਕਿਸੇ ਤਰ੍ਹਾਂ ਦੀ ਥ੍ਰੈਟ ਜਾਂ ਫੋਰਸ ਨਹੀਂ ਯੂਜ਼ ਕੀਤੀ ਜਾਊਗੀ। ਤੇ ਜਿਹੜਾ ਫਾਈਨਲ ਐਗਰੀਮੈਂਟ ਆ ਉਹ ਕਨਫਰਮ ਕਰੂਗਾ ਪ੍ਰੋਵੀਜ਼ਨ ਇਸ ਆਰਟੀਕਲ ਦੇ ਤੇ ਜਿਹੜੇ ਰਿਮੇਨਿੰਗ ਆਰਟੀਕਲ ਦਾ। ਇਹ ਪਹਿਲਾ ਪੁਆਇੰਟ ਆ। ਦੂਜਾ ਪੁਆਇੰਟ ਹੈਗਾ ਦਾ ਇਸਲਾਮਿਕ ਰਿਪਬਲਿਕ ਆਫ ਇਰਾਨ ਤੇ ਯੂਐਸ ਰਿਸਪੈਕਟ ਕਰੂਗੇ ਹਰ ਇੱਕ ਦੀ ਸੋਵਰਨਟੀ ਦੀ, ਤੇ ਜੋ ਵੀ ਇੰਡੀਪੈਂਡੈਂਟ ਆਜ਼ਾਦ ਮੁਲਕ ਹੈਗੇ ਦੋਨੋਂ, ਤੇ ਉਹਨਾਂ ਦੀ ਜਿਹੜੀ ਟੈਰੀਟਰੀ ਦੀ ਇੰਟੈਗ੍ਰਿਟੀ ਆ, ਇਹ ਨਹੀਂ ਜਾ ਕੇ ਵੀ ਤੁਸੀਂ ਕਬਜ਼ਾ ਕਰ ਲਓ ਜਾਂ ਹੋਰ, ਹਨਾ। ਤੇ ਇੰਟਰਫੇਅਰ ਨਹੀਂ ਕਰੂਗੇ ਇੰਟਰਨਲ ਅਫੇਅਰ ਦੇ ਵਿੱਚ ਦੋਨਾਂ ਮੁਲਕਾਂ ਦੇ ਵਿੱਚ। ਅਮਰੀਕਾ ਵਾਲੇ ਕਹਿ ਰਹੇ ਆ ਵੀ ਇਰਾਨ ਵਾਲੇ ਸਾਡੇ ਜਿਹੜੇ ਆ ਸਿਕਿਉਰਿਟੀ ਬ੍ਰੀਚ ਕਰਦੇ ਆ, ਜਾਂ ਇਹਨਾਂ ਨੇ ਇੱਥੇ ਪਾਣੀ ਦੇ ਜਿਹੜੇ ਸੀਗੇ ਸਿਸਟਮ ਉਸ ਨੂੰ ਵੀ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਆ। ਇਰਾਨ ਵਾਲੇ ਕਹਿੰਦੇ ਆ ਵੀ ਸਾਡੇ ਵਿੱਚ ਅਮਰੀਕਾ ਇੰਟਰਫੇਅਰ ਕਰਦਾ, ਸਾਡੀ ਸਰਕਾਰ ਦੇ ਅਗੇਂਸਟ ਲੋਕਾਂ ਨੂੰ ਜੋ ਆ ਸਪੋਰਟ ਕਰਦਾ ਹੈਗਾ। ਸੋ ਇਹ ਕਹਿੰਦੇ ਵੀ ਦੋਨੋਂ ਮੁਲਕ ਜਿਹੜੇ ਆ ਇੱਕ ਦੂਜੇ ਦੇ ਖਿਲਾਫ ਨਹੀਂ ਕਰੂਗੇ। ਤੇ ਤੀਜਾ ਪੁਆਇੰਟ ਹੈਗਾ ਇਸਲਾਮਿਕ ਰਿਪਬਲਿਕ ਇਰਾਨ ਤੇ ਯੂਐਸ ਨੈਗੋਸ਼ੀਏਟ ਕਰੂਗੇ ਫਾਈਨਲ ਐਗਰੀਮੈਂਟ ਦੇ ਲਈ ਆਉਣ ਵਾਲੇ 60 ਦਿਨਾਂ ਦੇ ਵਿੱਚ, ਜਿਹੜਾ ਆ ਵੀ ਇਸ ਨੂੰ ਹੋਰ ਐਕਸਟੈਂਡ ਕੀਤਾ ਜਾ ਸਕਦਾ ਹੈ ਕਿ ਨਹੀਂ। ਤੇ ਚੌਥਾ ਪੁਆਇੰਟ ਜਿਹੜਾ ਆ ਬਿਲਕੁਲ। ਇਮੀਡੀਏਟਲੀ ਜਦੋਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਅਪ ਹੋ ਗਿਆ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਨੇਵਲ ਬਲੌਕੇਡ ਆ ਤੇ ਕਿਸੇ ਤਰ੍ਹਾਂ ਦੀ ਜਿਹੜੀ Obstruction ਆ। ਇੰਟਰਫੀਰੈਂਸ ਆ ਕਿਸੇ ਨੂੰ ਹੂੰ। ਰੋਕਣ ਦੀ, ਹੂੰ। ਅਬਸਟਰਕਸ਼ਨ ਦੀ, ਉਹ ਜਿਹੜੀ ਆ ਉਹ ਇਮੀਡੀਏਟਲੀ ਖਤਮ ਹੋਊਗੀ। ਸੋ ਵਿਦਿਨ 30 ਦਿਨਾਂ ਦੇ ਵਿੱਚ ਫੁੱਲ ਕਪੈਸਿਟੀ ਦੇ ਵਿੱਚ ਜਿਹੜਾ ਆ ਸਟੇਟ ਆਫ ਹਾਰਮੋਜ਼ ਉਹ ਉੱਥੋਂ ਖੋਲੀ ਜਾਊਗੀ, ਤੇ ਯੂਐਸ ਜੋ ਆ ਉਹ ਆਪਣੀਆਂ ਫੋਰਸਸ ਨੂੰ ਵੀ 30 ਦਿਨਾਂ ਦੇ ਵਿੱਚ ਵਿਦਡਰਾ ਪੁੱਲ ਕਰੇਗਾ ਕਰ ਲਊਗਾ। ਜੀ। ਇਸੇ ਹੀ ਮੈਮੋਰੈਂਡਮ ਦੇ ਵਿੱਚ MOU ਦੇ ਵਿੱਚ ਇਹਦੇ ਵਿੱਚ ਇਹ ਹਦਾਇਤ ਆ ਵੀ ਜਿਹੜੇ ਇਰਾਨ ਵਾਲੇ ਆ ਉਹ ਜਿਹੜੀਆਂ ਮਰਚੈਂਟ ਸ਼ਿਪਸ ਹੈਗੀ ਆ ਉਹਨਾਂ ਦੀ ਮੂਵਮੈਂਟ ਆ ਉਹ ਬਰਕਰਾਰ ਕਰੇ ਪਰਸ਼ੀਅਨ ਗਲਫ ਦੇ ਵਿੱਚ, ਸੀ ਆਫ ਓਮਾਨ ਦੇ ਵਿੱਚ, ਤੇ ਵਾਈਸ ਵਰਸਾ। ਇਹ ਵੀ 30 ਦਿਨਾਂ ਦੇ ਵਿੱਚ ਕਹਿੰਦੇ ਵੀ ਪੂਰੀ ਤਰ੍ਹਾਂ ਇਸ ਨੂੰ ਰਿਜ਼ਿਊਮ ਕਰਨਾ ਹੈ। ਤੇ ਪ੍ਰੀ ਵਾਰ ਵੋਲਿਊਮ ਜਿਹੜੀ ਇਰਾਨ ਦੇ ਉੱਤੇ ਲੜਾਈ ਸ਼ੁਰੂ ਕੀਤੀ ਸੀ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ, ਜਿਹੜੀ ਉਸ ਤੋਂ ਪਹਿਲਾਂ ਚੱਲ ਰਿਹਾ ਸੀਗਾ ਕੰਮ, ਉਸ ਸਪਲਾਈ ਚੇਨ ਉਦਾਂ ਹੀ ਜਿਹੜੀ ਉਹ ਚੱਲੇ, ਉਨੀਆਂ ਹੀ ਜਿਹੜੀਆਂ ਸ਼ਿਪਸ ਆ ਉਹ ਲੰਘਣ। ਇਸ ਤੋਂ ਇਲਾਵਾ ਜਿਹੜੇ ਯੂਐਸ ਕਹਿੰਦੇ ਵੀ ਅੰਡਰਟੇਕ ਕਰੂਗਾ ਆਪਣੇ ਰੀਜਨਲ ਪਾਰਟਨਰਸ ਦੇ ਨਾਲ ਕੰਮ ਕਰੂਗਾ ਤੇ ਇੱਕ ਪਲਾਨ ਬਣਾਊਗਾ ਜਿਹਦੇ ਵਿੱਚ ਦੋਨੋਂ ਹੀ ਪਾਰਟੀਆਂ ਰੀਹੈਬਿਲਿਟੇਸ਼ਨ ਤੇ ਇਕਨੋਮਿਕ ਡਿਵੈਲਪਮੈਂਟ ਇਰਾਨ ਦੀ ਉਹਦੇ ਲਈ ਕੰਮ ਕਰਨਗੇ। ਤੇ ਕਹਿੰਦੇ ਵੀ $300 ਬਿਲੀਅਨ, ਟਰੰਪ ਹੋਣਾ ਨੇ ਦੇਖ ਲਓ ਵੀ ਬਿਲੀਅਨਸ ਆਫ ਡਾਲਰ ਪਹਿਲਾਂ ਅਮਰੀਕਾ ਦੇ ਟੈਕਸਪੇਅਰ ਮਨੀ ਦੇ ਨਾਲ ਇਰਾਨ ਨੂੰ ਭੰਨਿਆ ਤੋੜਿਆ, ਤੇ ਹੁਣ ਅਮਰੀਕਨ ਟੈਕਸਪੇਅਰ ਮਨੀ $300 ਬਿਲੀਅਨ ਤੱਕ ਦੀ ਲਾਗਤ ਲਾ ਕੇ ਹੁਣ ਇਰਾਨ ਨੂੰ ਜਿਹੜਾ ਅਮਰੀਕਾ ਵਾਲੇ ਲੋਕ ਆ ਉਹ ਜਿਹੜੇ ਹੁਣ ਬਣਾਉਣਗੇ। ਹੁਣ ਇਹ ਨਹੀਂ ਪਤਾ ਵੀ ਇਹ ਪਹਿਲੀ ਡੀਲ ਦੇ ਨਾਲੋਂ ਇਹ ਚੀਜ਼ ਦੇ ਵਿੱਚ ਚੰਗਾ ਇਸ ਦੇ ਵਿੱਚ ਕੀ ਜਿਹੜਾ ਉਹ ਹੈਗਾ ਆ। ਯੂਐਸ ਕਹਿੰਦੇ ਵੀ ਕਮਿਟ ਕਰੂਗਾ, ਐਂਡ ਕਰੂਗਾ, ਵੀ ਇਸ ਚੀਜ਼ ਨੂੰ ਕਮਿਟ ਕਰਦਾ ਵੀ ਉਹ ਐਂਡ ਕਰਨਗੇ ਵੀ ਆਪਣੇ ਫਾਈਨਲ ਐਗਰੀਮੈਂਟ ਦੇ ਤਹਿਤ ਵੀ ਜਿਹੜੀਆਂ ਸੈਂਕਸ਼ਨਸ ਲੱਗੀਆਂ ਹੋਈਆਂ ਆ ਇਰਾਨ ਦੇ ਉਲਟ ਉਹਨਾਂ ਨੂੰ ਜਿਹੜਾ ਉਹ ਹਟਾਇਆ ਜਾਊਗਾ। ਇਹਦੇ ਵਿੱਚ ਜਿਹੜੇ ਕੁਝ ਰੈਜ਼ੋਲੂਸ਼ਨ UN ਦੀ ਸਿਕਿਉਰਿਟੀ ਕਾਉਂਸਲ 'ਚ ਆ, ਬੋਰਡ ਆਫ ਗਵਰਨਰ ਜਿਹੜੇ IAEA ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ ਵਿੱਚ ਆ, ਤੇ ਯੂਨੀਲੈਟਰਲ US ਸੈਂਕਸ਼ਨਸ ਆ ਪ੍ਰਾਇਮਰੀ ਤੇ ਸੈਕੰਡਰੀ, ਉਹਨਾਂ ਨੂੰ ਹਟਾਊਗਾ। ਇਹ ਕਹਿੰਦੇ ਵੀ US ਕਮਿਟ ਕਰੂਗਾ। ਲਓ ਜੀ, ਆ ਹੋਰ ਨਵੀਂ ਚੀਜ਼ ਜਿਹੜੀ ਕਰਤੀ ਆ, ਆਖੇ ਜੀ ਪਹਿਲੋਂ ਦੇ ਨਾਲੋਂ ਬੜਾ ਵਧੀਆ ਐਗਰੀਮੈਂਟ ਬਣੂਗਾ। ਇਰਾਨ ਦੇ ਉੱਤੇ ਸੈਂਕਸ਼ਨਾਂ ਵੀ ਹਟਾਉਣ ਦੀ ਗੱਲ ਇਸ ਦੇ ਵਿੱਚ ਆ, $300 ਬਿਲੀਅਨ ਵੀ ਇਹਨਾਂ ਨੂੰ ਜਿਹੜਾ ਉਹ ਦੇ ਦੇਣਾ, ਤੇ ਓਵਰਆਲ ਕਰਨਾ $300 ਬਿਲੀਅਨ। ਚਲੋ ਮਤਲਬ ਹੁਣ ਦੇਣਾ ਹੀ ਆ, ਫਾਈਨੈਂਸ ਕਰਨਾ ਕਿੱਧਰੋਂ ਲਿਆ ਕੇ ਦੇਣਗੇ, ਜਾਣਾ ਕਿੱਧਰੋਂ ਆ, ਕਿੰਨਾ ਨੇ ਦੇਣਾ ਆ, ਮਤਲਬ ਵੈਸਟਰਨ ਮੁਲਕ ਹੀ ਦੇਣਗੇ ਨਾ, ਪਹਿਲਾਂ ਭੰਨੋ ਉਹਨਾਂ ਨੂੰ ਤੇ ਫਿਰ ਉਹਨਾਂ ਨੂੰ ਪੈਸੇ ਜਿਹੜੇ ਉਹ ਬਾਅਦ ਚ ਦਓ। ਇਸਲਾਮਿਕ ਰਿਪਬਲਿਕ ਆਫ ਇਰਾਨ ਕਹਿੰਦੇ ਵੀ ਇਹ 8ਵਾਂ ਪੁਆਇੰਟ ਹੈ ਇਹਦੇ ਵਿੱਚ ਵੀ ਇਰਾਨ ਵਾਲੇ ਰੀਟਰੇਟ ਜਿਹੜਾ ਉਹ ਕੀਤਾ ਵੀ ਅਸੀਂ ਕਦੀ ਵੀ ਨਿਊਕਲੀਅਰ ਵੈਪਨ ਪ੍ਰੋਡਿਊਸ ਨਹੀਂ ਕਰਾਂਗੇ। ਇਹ ਜਿਹੜੀ ਇੱਕ ਚੰਗੀ ਚੀਜ਼ ਇਸ ਪੂਰੇ ਐਗਰੀਮੈਂਟ ਦੇ ਵਿੱਚ ਮੇਨ ਜਿਹੜੀ ਉਹ ਨਿਕਲ ਕੇ ਆਈ ਆ ਵੀ ਇਰਾਨ ਤੇ US ਵਾਲੇ ਕਹਿੰਦੇ ਵੀ ਐਗਰੀ ਕਰ ਰਹੇ ਆ ਵੀ ਜਿਹੜਾ ਐਨਰਿਚਡ ਮਟੀਰੀਅਲ ਆ, ਜਿਹੜਾ ਯੂਰੇਨੀਅਮ ਆ, ਉਹ ਤੇ ਉਸ ਦਾ ਜਿਹੜਾ ਕਹਿ ਲਓ ਵੀ ਫੇਟ ਆ ਵੀ ਉਹਦਾ ਭਵਿੱਖ ਕੀ ਹੋਊਗਾ, ਉਹ ਵੀ ਮਿਊਚੁਅਲੀ ਐਗਰੀਡ ਨਿਊਕਲੀਅਰ ਰਿਲੇਟਡ ਇਸ਼ੂਜ਼ ਵੀ ਇਰਾਨ ਦੀਆਂ ਨਿਊਕਲੀਅਰ ਨੀਡਸ ਦੇ ਉਹਨੂੰ ਲੈ ਕੇ ਜਿਹੜੇ ਕਹਿੰਦੇ ਵੀ ਫਾਈਨਲ ਐਗਰੀਮੈਂਟ ਦੇ ਵਿੱਚ ਉਸ ਨੂੰ ਐਡਰੈਸ ਕੀਤਾ ਜਿਹੜਾ ਹੋ ਜਾਊਗਾ। ਸੋ ਇਹ ਆਰਟੀਕਲ ਦੇ ਵਿੱਚ ਉਹਨਾਂ ਨੇ ਕੁਝ ਜਿਹੜੇ ਪ੍ਰੋਵੀਜ਼ਨ ਆ ਇਸ ਹਿਸਾਬ ਦੇ ਨਾਲ ਰੱਖੇ ਜਿਹੜੇ ਉਹ ਹੈਗੇ ਆ। ਸੋ ਨਿਊਕਲੀਅਰ ਵੈਪਨ ਉਹ ਪ੍ਰੋਡਿਊਸ ਨਹੀਂ ਕਰੂਗਾ,
ਇਹ ਈਰਾਨ ਵਾਲੇ ਕਹਿੰਦੇ ਵੀ ਇਸ ਦੇ ਵਿੱਚ ਮੰਨ ਰਹੇ ਆ, ਤੇ ਜਿਹੜਾ ਯੂਰੇਨੀਅਮ ਐਨਰਿਚਡ ਪਿਆ ਆ ਉਹਦਾ ਅੱਗੇ ਕੀ ਬਣਨਾ ਆ ਉਹਦੇ ਬਾਰੇ ਜਿਹੜੀ ਚਰਚਾ ਆ ਉਹ ਆਪਸ ਦੇ ਵਿੱਚ ਕਹਿੰਦੇ ਵੀ ਭਵਿੱਖ 'ਚ ਕੀਤੀ ਜਿਹੜੀ ਉਹ ਜਾਊਗੀ। 9ਵੇਂ ਪੁਆਇੰਟ ਦੇ ਵਿੱਚ ਈਰਾਨ ਤੇ ਜਿਹੜਾ USA ਦੋਨੋਂ ਮੰਨ ਰਹੇ ਆ ਵੀ ਜਿਹੜਾ ਫਾਈਨਲ ਐਗਰੀਮੈਂਟ ਹੋਣ ਤੱਕ ਜਿਹੜਾ ਸਟੇਟਸ ਕੋ ਆ ਉਸ ਨੂੰ ਬਰਕਰਾਰ ਰੱਖਿਆ ਜਾਊਗਾ, ਵੀ ਜਿੱਦਾਂ ਮੌਜੂਦਾ ਹਾਲਾਤ ਨੇ ਉਸੇ ਤਰੀਕੇ ਦੇ ਹਾਲਾਤ ਬਣੇ ਰਹਿਣਗੇ ਨਿਊਕਲੀਅਰ ਪ੍ਰੋਗਰਾਮ ਨੂੰ ਜਿਹੜੇ ਉਹ ਲੈ ਕੇ, ਤੇ US ਵਾਲੇ ਕਿਸੇ ਵੀ ਤਰੀਕੇ ਦੀ ਨਵੀਂ ਸੈਂਕਸ਼ਨ ਇਸ ਈਰਾਨ ਦੇ ਉੱਤੇ ਜਿਹੜੀ ਉਹ ਨਹੀਂ ਲਾਉਣਗੇ, ਤੇ ਨਾਲ ਹੀ ਜਿਹੜੇ US ਵਾਲੇ ਆਪਣੇ ਜਿਹੜੀਆਂ ਫੌਜਾਂ ਨੂੰ ਉਸ ਇਲਾਕੇ ਦੇ ਵਿੱਚ ਹੋਰ ਮਜ਼ਬੂਤ ਨਹੀਂ ਕਰਨਗੇ। ਜੀ। ਇਸੇ ਤਰ੍ਹਾਂ ਜਿਹੜਾ 10ਵਾਂ ਪੁਆਇੰਟ ਆ ਵੀ US ਜਿਹੜਾ ਅੰਡਰਟੇਕ ਕਰੂਗਾ ਇਮੀਡੀਏਟਲੀ ਸਾਈਨਿੰਗ ਆਫ ਦਿਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਤੇ ਉਹ ਤੋਂ ਬਾਅਦ ਜਿਹੜੀਆਂ ਸਾਰੀਆਂ ਸੈਂਕਸ਼ਨਸ ਆ ਉਹ ਲਿਫਟ ਕਰ ਦਿੱਤੀਆਂ ਜਾਊਗੀਆਂ। ਉਹਦੇ ਵਿੱਚ US ਦੀ ਟ੍ਰੈਜਰੀ ਡਿਪਾਰਟਮੈਂਟ ਵੇਵਰਸ ਜੋ ਵੀ ਸੀ ਉਹਨਾਂ ਦੇ ਐਕਸਪੋਰਟ ਕਰਨ ਦੇ ਲਈ ਈਰਾਨ ਦੇ ਕਰੂਡ ਆਇਲ ਦੇ ਪੈਟਰੋਕੈਮੀਕਲ ਪ੍ਰੋਡਕਟਸ ਤੇ ਹੋਰ ਜਿਹੜੇ ਡੈਰੀਵੇਟਿਵਸ ਹੈਗੇ ਆ ਉਹ ਸਾਰੇ ਅਲਾਉ ਕੀਤੇ ਜਾਊਗੇ। ਤੇ 11ਵੇਂ ਪੁਆਇੰਟ ਦੇ ਵਿੱਚ ਜਿਹੜਾ ਹੈਗਾ ਆ ਉਹ ਇਹ ਕਿਹਾ ਗਿਆ ਆ ਵੀ ਜੋ ਫਰੋਜ਼ਨ ਉਹਨਾਂ ਦੇ ਰੀਸਟ੍ਰਿਕਟਡ ਫੰਡਸ ਹੈਗੇ ਆ ਐਸੈਟਸ ਆਫ ਇਸਲਾਮਿਕ ਰਿਪਬਲਿਕ ਆਫ ਈਰਾਨ ਉਹ ਰਿਲੀਜ਼ ਕੀਤੇ ਜਾਊਗੇ ਤੇ ਫੁੱਲੀ ਅਵੇਲੇਬਲ ਹੋਊਗੇ ਈਰਾਨ ਦੇ ਲਈ। ਤੇ ਇਹਦੇ ਵਿੱਚ ਜਿਹੜੀ ਆ ਸੈਂਟਰਲ ਬੈਂਕ ਆਫ ਇਸਲਾਮਿਕ ਰਿਪਬਲਿਕ ਆਫ ਈਰਾਨ ਆ ਉਹ ਡਿਟਰਮਨ ਕਰੂਗੀ ਉਹ ਪੇਮੈਂਟਸ ਉਹਨਾਂ ਨੇ ਕਿਸ ਤਰ੍ਹਾਂ ਲੈਣੀਆਂ ਜਾਂ ਕਿਸ ਤਰ੍ਹਾਂ ਉਹਨੇ ਗਾਹਾਂ ਦੇਣੀਆਂ ਹੈਗੀਆਂ। US ਜਿਹੜਾ ਆ ਇਸ਼ੂ ਕਰੂਗਾ ਜੋ ਵੀ ਉਹਨਾਂ ਨੂੰ ਪਰਮਿਟ ਜਾਂ ਲਾਇਸੈਂਸ ਚਾਹੀਦੇ ਹੋਊਗੇ ਇਸ ਕੰਮ ਦੇ ਲਈ। ਤੇ 12ਵਾਂ ਪੁਆਇੰਟ ਇਹ ਆ ਵੀ ਜਿਹੜਾ ਇਸਲਾਮਿਕ ਰਿਪਬਲਿਕ ਆਫ ਈਰਾਨ ਤੇ US ਦੋਨੋਂ ਐਗਰੀ ਕਰਦੇ ਆ ਵੀ ਜਿਹੜਾ ਸਕਸੈਸਫੁਲ ਇੰਪਲੀਮੈਂਟੇਸ਼ਨ ਆਫ ਫਿਊਚਰ ਕਮਿਟਮੈਂਟ ਟੂ ਦਾ ਫਾਈਨਲ ਐਗਰੀਮੈਂਟ ਉਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਹੈਗਾ ਆ। 13ਵਾਂ ਪੁਆਇੰਟ ਇਹ ਹੈਗਾ ਆ ਵੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕਰਨ ਤੋਂ ਬਾਅਦ ਤੇ ਜਿਹੜੀਆਂ ਅਸ਼ੋਰੈਂਸਸ ਆ ਉਹ ਆਰਟੀਕਲ 4, 5, 10, 11 ਜੋ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੀਆਂ ਤੇ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਆ ਇਸਲਾਮਿਕ ਰਿਪਬਲਿਕ ਆਫ ਈਰਾਨ ਤੇ US ਵੱਲੋਂ ਉਹ ਇਦਾਂ ਹੀ ਚੱਲੂਗੀ ਤੇ ਨੈਗੋਸ਼ੀਏਸ਼ਨ ਫॉर ਫਾਈਨਲ ਐਗਰੀਮੈਂਟ ਜੋ ਆ ਉਹ ਉਹਦੇ ਤੇ ਡਿਪੈਂਡ ਕਰੂਗਾ, ਰਿਸਪੈਕਟ ਕਰਨਗੇ ਜਿਹੜੇ ਬਾਕੀ ਦੇ ਆਰਟੀਕਲਸ ਆ ਉਹਨਾਂ ਦੀ। ਜਿਹੜਾ ਫਾਈਨਲ ਐਗਰੀਮੈਂਟ ਆ ਉਹ ਬਾਈਂਡਿੰਗ ਹੋਊਗਾ ਥਰੂ ਦਾ ਰੈਜ਼ੋਲੂਸ਼ਨ ਆਫ UN ਸਿਕਿਉਰਿਟੀ ਕਾਉਂਸਲ। ਜੀ ਸੋ ਬਿਲਕੁਲ ਹਰਜੋਤ ਸਿੰਘ ਜੀ, ਸੋ ਓਵਰਆਲ ਆਰਟ ਆਫ ਸਟੂਪਿਡ ਡੀਲ ਜਿਹੜੀ ਉਹ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਪੂਰੀ ਤਰ੍ਹਾਂ ਜਿਹੜੀ ਉਹ ਮਿਲ ਰਹੀ ਆ। ਆਪਣੇ ਆਪ ਨੂੰ ਬਹੁਤ ਇਸ ਤਰੀਕੇ ਦੇ ਨਾਲ ਪ੍ਰੈਜ਼ੀਡੈਂਟ ਨੇ ਜਿਹੜਾ ਉਹ ਸ਼ੋਅ ਕੀਤਾ ਵੀ ਮੇਰੇ ਤੋਂ ਵਧੀਆ ਡੀਲ ਕੋਈ ਬਣਾ ਨਹੀਂ ਸਕਦਾ। ਪਹਿਲੀ ਡੀਲ ਨਾਲੋਂ ਵੀ ਓਵਰਆਲ ਜੇ ਦੇਖਿਆ ਜਾਵੇ ਠੰਡੇ ਦਿਮਾਗ ਦੇ ਨਾਲ ਜਿਹੜਾ ਸੋਚਿਓ ਵੀ ਇਹਦੇ ਵਿੱਚ ਖੱਟਿਆ ਕੀ ਆ ਤੇ ਇਹਦੇ ਵਿੱਚ ਗਵਾਇਆ ਕੀ ਆ। ਸਟੇਟ ਆਫ ਹਾਰਮੂਜ਼ ਦਾ ਕੰਟਰੋਲ ਈਰਾਨ ਤੇ ਓਮਾਨ ਨੂੰ ਦੇ ਛੱਡਿਆ, ਵੀ ਉਹ ਉਹਨਾਂ ਨੂੰ ਮਿੰਨਤਾਂ ਕਰ ਰਹੇ ਆ ਵੀ ਭਾਈ ਟੋਲ ਨਾ ਜਿਹੜਾ ਉੱਤੇ ਤੁਸੀਂ ਲਾਇਓ $300 ਬਿਲੀਅਨ ਫਾਈਨੈਂਸ ਕਰਕੇ ਤੁਹਾਨੂੰ ਅਸੀਂ ਹੁਣ ਨਵਾਂ ਮੁਲਕ ਜਿਹੜਾ ਉਹ ਬਣਾ ਕੇ ਦੇਵਾਂਗੇ ਤੇ ਸੈਂਕਸ਼ਨਸ ਜਿਹੜੀਆਂ ਆ ਉਹ ਤੁਸੀਂ ਹਟਾਓਗੇ। ਤੇ ਇਹ ਕਹਿੰਦੇ ਜੀ ਪਹਿਲਾਂ ਦੇ ਨਾਲੋਂ ਇਹ ਬਹੁਤ ਬਿਹਤਰ ਜਿਹੜੀ ਡੀਲ ਆ ਉਹ ਬਣ ਚੁੱਕੀ ਆ। 100 ਦਿਨ ਲੜ ਵੀ ਲਿਆ, ਸਾਰਾ ਕੁਝ ਜਿਹੜਾ ਉਹ ਕਰ ਲਿਆ ਤੇ ਮੰਨਿਆ ਕੀ ਆ, ਹੋਇਆ ਕੀ ਆ, ਜਿੱਦਾਂ ਪਹਿਲਾਂ ਸੀ ਉਹਦੇ ਨਾਲੋਂ ਵੀ ਬੈਡ ਕੰਡੀਸ਼ਨਸ ਦੇ ਵਿੱਚ ਇੱਥੇ ਜਿਹੜੇ ਉਹ ਲੈ ਗਏ ਆ। ਸੋ ਇਹ ਹੁਣ ਸਾਰੇ ਜਣੇ ਆਪ ਹੀ ਦੇਖ ਸਕਦੇ ਆ ਵੀ ਸਿਚੁਏਸ਼ਨ ਇੱਥੇ ਜਿਹੜੀ ਉਹ ਬਣ ਕੀ ਜਿਹੜੀ ਉਹ ਗਈ ਹੈਗੀ ਆ। ਸੋ ਖੱਟਿਆ ਕੀ, ਗਵਾਇਆ ਕੀ, ਇਹ ਤਾਂ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਭਵਿੱਖ ਦੇ ਵਿੱਚ ਦੱਸੂਗਾ। ਮੌਜੂਦਾ ਤੌਰ ਦੇ ਵਿੱਚ ਇਹ ਐਗਰੀਮੈਂਟ ਜੋ ਲੀਕ ਹੋ ਗਿਆ ਆ ਉਹਨੂੰ ਰੀਡ ਕਰਦੇ ਹੋਏ ਲੱਗ ਨਹੀਂ ਰਿਹਾ ਵੀ ਇਸ ਦੇ ਵਿੱਚ ਪੱਲੜਾ ਜਿਹੜਾ ਆ ਉਹ ਅਮਰੀਕਾ ਆਪਣਾ ਭਾਰੀ ਕਰਕੇ ਲੈ ਕੇ ਜਿਹੜਾ ਉਹ ਆਇਆ ਆ। ਹਾਂ, ਟਾਕਿੰਗ ਪੁਆਇੰਟ ਉਹ ਲੈ ਕੇ ਜਿਹੜੇ ਉਹ ਆ ਸਕਦੇ ਆ ਨਿਊਕਲੀਅਰ ਵੈਪਨ ਨੂੰ ਲੈ ਕੇ। ਜਿਹੜੇ ਲੋਕ $1 ਬਿਲੀਅਨ ਦੇ ਉੱਤੇ ਇੰਨਾ ਰੋ ਰਹੇ ਸੀਗੇ, ਇੰਨਾ ਪਿੱਟ ਰਹੇ ਸੀਗੇ, ਹੁਣ $300 ਬਿਲੀਅਨ ਨੂੰ ਲੈ ਕੇ ਕੀ ਕਹਿਣਗੇ, ਸੈਂਕਸ਼ਨ ਹਟਾਉਣ ਨੂੰ ਲੈ ਕੇ ਜਿਹੜਾ ਉਹ ਕੀ ਕਹਿਣਗੇ। ਸੇਮ ਉਸੇ ਤਰੀਕੇ ਦੇ ਨਾਲ ਨਾਰਾਜ਼ਗੀ ਉਹਨਾਂ ਦੀ ਆਊਗੀ ਜਾਂ ਫਿਰ ਇਸ ਵਾਰ ਇਹ ਸਾਰੀਆਂ ਗੱਲਾਂ ਨੂੰ ਜਿਹੜਾ ਉਹ ਹਜਮ ਕਰ ਜਾਣਗੇ। ਇਹ ਚਲੋ ਆਉਂਦਾ ਵਕਤ ਹੀ ਦੱਸ ਸਕਦਾ ਹੈ। G7 ਦੇ ਜਿਹੜੇ ਲੀਡਰਸ ਆ ਉਹ ਉਹਨਾਂ ਦੀ ਮੀਟਿੰਗ ਅੱਜ ਕੱਲ੍ਹ ਚੱਲ ਰਹੀ ਹੈਗੀ ਆ। ਉਹਨਾਂ ਸਾਰਿਆਂ ਨੇ ਕਿਹਾ ਹੈ ਵੀ ਜਿਹੜਾ US ਈਰਾਨ ਦਾ ਐਗਰੀਮੈਂਟ ਆ ਅਸੀਂ ਉਸ ਦੀ ਜਿਹੜੀ ਆ ਸਪੋਰਟ ਕਰਦੇ ਹੈਗੇ ਆ। ਇਸੇ ਤਰ੍ਹਾਂ ਜੋ ਮੈਕਰੋਨ ਹੈਗੇ ਆ ਫਰਾਂਸ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਵੀ ਇਹ ਕਿਹਾ ਆ ਵੀ ਈਰਾਨ, ਹੈਜ਼ਬੁੱਲਾ ਤੇ ਇਜ਼ਰਾਈਲ ਇਹਨਾਂ ਨੂੰ ਇੱਕਦਮ ਜਿਹੜੀ ਲੜਾਈ ਆ ਉਹ ਖਤਮ ਕਰ ਦੇਣੀ ਚਾਹੀਦੀ ਆ। ਸਟੇਟ ਆਫ ਹਾਰਮੋਜ਼ ਇੰਨੀ ਜਲਦੀ ਨਹੀਂ ਨਾਰਮਲ ਹੋਊਗੀ, ਮੋਸਟ ਪ੍ਰੋਬਬਲੀ ਕਹਿੰਦੇ ਵੀ ਬਾਈ ਦਾ ਐਂਡ ਆਫ ਦਾ ਈਅਰ ਇਹ ਜਿਹੜੇ
ਸ਼ਿਪਿੰਗ ਐਕਸਪਰਟਸ ਆ ਉਹ ਵਾਰਨਿੰਗ ਦੇ ਰਹੇ ਆ, ਕਿਉਂਕਿ ਉੱਥੇ ਮਾਈਨਸ ਵੀ ਵਿਛਾਈਆਂ ਗਈਆਂ ਸੀਗੀਆਂ ਤੇ ਇਸ ਟਾਈਮ ਦੇ ਉੱਤੇ ਉੱਥੇ ਰਸ਼ ਵੀ ਬਹੁਤ ਆ, ਕਿਉਂਕਿ ਕਈ ਮਹੀਨਿਆਂ ਤੋਂ ਜਿਹੜੇ ਜਹਾਜ਼ ਸਟਕ ਹੈਗੇ ਆ। ਪਰ ਇਸ ਸਾਲ ਦੇ ਐਂਡ ਤੱਕ ਜਾ ਕੇ ਕਹਿੰਦੇ ਵੀ ਆ ਜੋ ਸਟੇਟ ਆਫ ਹਾਰਮੁਜ਼ ਆ ਉਹ ਪੂਰੀ ਤਰ੍ਹਾਂ ਖੁੱਲੂਗੀ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਯੂਰਪੀਅਨ ਅਲਾਈਜ਼ ਹੈਗੇ ਆ, ਉਹਨਾਂ ਨੇ ਹੁਣ ਸਾਨੂੰ ਕਿਹਾ ਵੀ ਅਸੀਂ ਹੈਲਪ ਕਰਾਂਗੇ ਸਟੇਟ ਆਫ ਹਾਰਮੁਜ਼ ਨੂੰ ਖੋਲ੍ਹਣ ਦੇ ਲਈ। ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਿਲਕੁਲ ਓਪਨ ਆ। ਜੇ ਇਰਾਨ ਵਾਲੇ ਫਿਰ ਕੋਈ ਨਹੀਂ ਇਹਦੇ ਵਿੱਚ ਐਗਰੀ ਕਰਦੇ ਤੇ ਫਿਰ ਅਸੀਂ ਜਿਹੜੀ ਬੰਬਾਰਡਮੈਂਟ ਆ ਉਹ ਸ਼ੁਰੂ ਕਰ ਦੇਵਾਂਗੇ। ਟਰੰਪ ਉਹਨਾਂ ਨੇ ਕਿਹਾ ਵੀ ਰਸ਼ੀਅਨ ਜਿਹੜਾ ਤੇਲ ਆ, ਰਸ਼ੀਅਨ ਆਇਲ ਸੈਂਕਸ਼ਨਸ ਉਹ ਫਿਰ ਰੀਇੰਪੋਜ਼ ਕੀਤੀਆਂ ਜਾ ਰਹੀਆਂ ਆ ਡਿਪੈਂਡਿੰਗ ਅਪੋਨ ਗਲੋਬਲ એનર્ਜੀ ਪ੍ਰਾਈਸਿਸ। ਜੇ ਇਰਾਨ ਵਾਲਾ ਮਸਲਾ ਹੱਲ ਹੋ ਗਿਆ ਤੇ ਰਸ਼ੀਆ ਦੀ ਜਿਹੜੀ ਐਕਸਪੋਰਟ ਆ ਉਹਦੇ ਉੱਤੇ ਫਿਰ ਸੈਂਕਸ਼ਨਸ ਲਾਈਆਂ ਜਾਊਗੀਆਂ। ਤੇ ਟਰੰਪ ਨੇ ਇਜ਼ਰਾਈਲ ਵਾਲਿਆਂ ਨੂੰ ਵੀ ਕਿਹਾ ਵੀ ਹੁਣ ਬੰਦੇ ਬਣੋ ਤੇ ਗੁੱਡ ਜੱਜਮੈਂਟ ਨੂੰ ਯੂਜ਼ ਕਰੋ, ਲੈਬਨਾਨ ਦੇ ਅਗੇਂਸਟ ਜਿਹੜਾ ਸਟ੍ਰਾਈਕ ਬੰਦ ਕਰੋ, ਭਈ ਇਹ ਤੁਹਾਡਾ ਜਿਹੜਾ ਨਹੀਂ ਤਾਂ ਐਗਰੀਮੈਂਟ ਆ ਫਿਰ ਇਹ ਟੁੱਟ ਸਕਦਾ ਹੈਗਾ ਆ। ਤੇ G7 ਪ੍ਰੈਸ ਕਾਨਫਰੰਸ ਨੂੰ 1 ਘੰਟੇ ਦਾ ਸਮਾਂ ਜਿਹੜਾ ਟਰੰਪ ਹੋਣਾ ਨੇ ਦਿੱਤਾ ਹੈਗਾ ਆ। ਤੇ ਲੈਬਨੀਜ਼ ਪ੍ਰੈਜ਼ੀਡੈਂਟ ਨੇ ਵੀ ਸਾਰੀ ਮੁਲਕਾਂ ਦਾ ਧੰਨਵਾਦ ਕੀਤਾ ਵੀ ਕੋਈ ਵੀ ਮੁਲਕ ਜਿਹੜਾ ਹੈਲਪ ਕਰ ਰਿਹਾ ਸਾਡੀ ਸੀਜ਼ ਫਾਇਰ ਦੇ ਲਈ, ਉਹ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹੈਗੇ। ਤੇ ਬੈਂਸ ਉਹਨਾਂ ਨੇ ਕਿਹਾ ਸੀ ਵੀ US ਅਰਜ਼ ਕਰ ਰਿਹਾ ਪਾਕਿਸਤਾਨ ਤੇ ਕਤਰ ਨੂੰ ਕਿ ਜੋ ਇਰਾਨ ਐਗਰੀਮੈਂਟ ਹੋਇਆ ਉਸ ਨੂੰ ਰਿਲੀਜ਼ ਕੀਤਾ ਜਾਵੇ। ਉਹ ਆਲਰੇਡੀ ਹੋ ਚੁੱਕਾ ਆ। ਉਹ ਆਪਾਂ ਤੁਹਾਡੇ ਨਾਲ ਜਿਹੜੇ 14 ਪੁਆਇੰਟ ਆ ਉਹ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਰਾਸ਼ਟਰਪਤੀ ਟਰੰਪ ਨੇ ਇਸ ਡੀਲ ਦੇ ਉੱਤੇ ਖੁਦ ਹੀ ਸ਼ੰਕੇ ਜਿਹੜੇ ਉਹ ਜ਼ਾਹਰ ਕਰ ਦਿੱਤੇ ਆ। ਕੁਛ ਮਿੰਟ ਪਹਿਲਾਂ ਹੀ ਜਿਹੜੀ ਇਹਨਾਂ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਉਹ ਕਿਹਾ, ਕਹਿੰਦੇ ਵੀ 60 ਦਿਨ ਦਾ ਇਹ ਵਕਤ ਹੈਗਾ ਆ MOU ਦੇ ਵਿੱਚ, ਤੇ ਜੇ ਡੀਲ ਪੱਕੀ ਨਹੀਂ ਹੋਈ ਤੇ ਵੀ ਵਿਲ ਗੋ ਬੈਕ ਟੂ ਬੋਮਬਿੰਗ। ਅਸੀਂ ਦੁਬਾਰਾ ਜਿਹੜਾ ਆ ਉਹ ਲੜਾਈ ਸ਼ੁਰੂ ਜਿਹੜੀ ਉਹ ਕਰ ਸਕਦੇ ਆ। ਉਹਨਾਂ ਨੇ ਇਜ਼ਰਾਈਲ ਦੇ ਕੰਮ ਨੂੰ ਵੀ ਜਿਹੜਾ ਕ੍ਰਿਟੀਸਾਈਜ਼ ਕੀਤਾ। ਉਹ ਕਹਿੰਦੇ ਵੀ ਆਈ ਲਵ ਦਮ ਐਜ਼ ਅ ਪਾਰਟਨਰ, ਪਰ ਜਿਸ ਤਰੀਕੇ ਦੇ ਨਾਲ ਉਹ ਹਿਜ਼ਬੁੱਲਾ ਦੇ ਨਾਲ ਕਰ ਰਹੇ ਆ ਦੇ ਕਡ ਡੂ ਅ ਮਚ ਬੈਟਰ ਜੌਬ। ਤੇ ਕਹਿੰਦੇ ਵੀ ਆਈ ਡੋਂਟ ਥਿੰਕ ਦੇ ਆਰ ਡੂਇੰਗ ਵੈਲ, ਵੀ ਕੁਝ ਵਧੀਆ ਕੰਮ ਉਸ ਦੇ ਵਿੱਚ ਨਹੀਂ ਕਰ ਰਹੇ ਹੈਗੇ। ਸੋ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਕਹਿੰਦਾ ਵੀ ਜਿਹੜਾ ਪੀਸ ਐਗਰੀਮੈਂਟ ਆ ਉਹ ਪਾਰਟਲੀ ਉਹਨਾਂ ਨੇ ਤਾਂ ਉਹਦੇ ਵਿੱਚ ਐਂਟਰ ਕਰਨ ਨੂੰ ਕਿਹਾ ਵੀ ਇਕਨੋਮਿਕ ਕੈਟਾਸਟ੍ਰੋਫੀ ਜਿਹੜੀ ਉਹ ਇਸ ਦੇ ਵਿੱਚ ਨਹੀਂ ਹੈਗੀ। ਤੇ ਇਹ ਚਰਚਾ ਦੇ ਨਾਲ, ਇਹ ਗੱਲਬਾਤ ਦੇ ਨਾਲ ਜਿਹੜੀ ਸਟਾਕ ਮਾਰਕੀਟ ਆ ਉਹ ਜ਼ਿਆਦਾ ਵਧੀ ਆ। ਸੋ ਤੇ ਇਹਦੇ ਬਾਰੇ ਜਿਹੜੀ ਉਹਨਾਂ ਨੇ ਇਹ ਗੱਲ ਆਖੀ ਆ। ਸੋ ਡੀਲ ਦੇ ਵਿੱਚ ਜਾਣ ਦਾ ਮੁੱਖ ਕਾਰਨ ਇਕਨੋਮਿਕ ਕਾਰਨ ਵੀ ਜਿਹੜੇ ਆ ਉਹਨਾਂ ਨੇ ਜਿਹੜੇ ਉਹ ਇੱਕ ਹਿਸਾਬ ਦੇ ਨਾਲ ਆਪ ਹੀ ਮੰਨੇ ਜਿਹੜੇ ਉਹ ਹੈਗੇ ਆ। ਸੋ ਪਿਛਲੇ ਜਿਹੜੇ ਕਈ ਦਿਨਾਂ ਤੋਂ ਆਪਣੇ ਜਿਹੜੇ G7 ਦੇ ਮੀਟਿੰਗ ਦੇ ਲਈ, ਸਮਿਟ ਦੇ ਲਈ ਉਹ ਫਰਾਂਸ ਦੇ ਵਿੱਚ ਨੇ ਤੇ ਯੂਰਪੀਅਨ ਐਲਾਈਜ਼ ਦੇ ਨਾਲ ਉਹ ਡਿਨਰ ਵੀ ਕਰ ਰਹੇ ਆ, ਮੀਟਿੰਗਾਂ ਵੀ ਜਿਹੜੀਆਂ ਉਹ ਕਰ ਰਹੇ ਆ, ਤੇ ਫਿਰ ਵਾਪਸ ਅਮਰੀਕਾ ਦੇ ਵਿੱਚ ਉਹਨਾਂ ਨੇ ਪਰਤਣਾ ਜਿਹੜਾ ਉਹ ਹੈਗਾ ਆ। ਤੇ ਉਹ ਕਹਿ ਰਹੇ ਆ ਵੀ ਸਾਰੇ ਜਾਣੇ ਇਹ ਡੀਲ ਨੂੰ ਬਹੁਤ ਜ਼ਿਆਦਾ ਲਵ ਕਰ ਰਹੇ ਆ, ਦੇ ਲਵ ਦਿਸ ਡੀਲ। ਸੋ ਟਰੰਪ ਉਹਨਾਂ ਨੇ ਟਾਊਟ ਕੀਤੀ ਆਪਣੀ ਜਿਹੜੀ ਇਰਾਨ ਵਾਲੀ ਜਿਹੜੀ ਉਹ ਡੀਲ, ਤੇ ਉਹਨਾਂ ਨੇ ਜਿਹੜੇ ਐਗਰੀਮੈਂਟ ਦੇ ਜਿਹੜੇ ਡਿਟੇਲਸ ਆ ਉਹ ਲੀਡਰਸ ਦੇ ਨਾਲ ਉੱਥੇ ਜਿਹੜੀ ਉਹ ਗੱਲਬਾਤ ਜਿਹੜੀ ਉਹ ਕੀਤੀ ਹੈਗੀ ਆ। ਮੈਨੂਅਲ ਮੈਕਰੋਨ ਜਿਹੜਾ ਹੈਗਾ ਆ ਉਹ ਉਹਨਾਂ ਜਿਹੜੇ ਪ੍ਰੈਜ਼ੀਡੈਂਟ ਆਫ ਫਰਾਂਸ ਦੇ, ਉਹਨਾਂ ਨੇ ਆਪਣੀ G7 ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹ ਆਖਿਆ। ਤੇ ਉਹਨਾਂ ਨੇ ਕਿਹਾ ਵੀ ਜਿਹੜਾ ਜੈਨੂਅਨ ਸ਼ਿਫਟ ਹੈਗਾ ਅਮਰੀਕਨਸ ਦੇ ਵਿੱਚ ਵਾਰ ਨੂੰ ਜਿਹੜਾ ਉਹ ਲੈ ਕੇ, ਉਹਨਾਂ ਨੇ ਕਿਹਾ ਵੀ ਉਹ ਫਰਮਲੀ ਕਨਵਿੰਸਡ ਨੇ ਵੀ ਜਿਹੜੀ ਏਵੀਅਨ ਸਮਿਟ ਆ ਵੀ ਇਹਦੇ ਨਾਲ ਚੇਂਜ ਜਿਹੜਾ ਉਹ ਇਸ ਦੇ ਵਿੱਚ ਪੱਕੇ ਤੌਰ ਦੇ ਉੱਤੇ ਆਊਗਾ। ਜਿਹੜਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ, ਉਹ ਗੱਲਬਾਤ ਕਰ ਰਿਹਾ ਸੀ ਉੱਥੇ ਅਮਰੀਕਨ ਪੱਤਰਕਾਰਾਂ ਦੇ ਨਾਲ ਵਨ ਔਨ ਵਨ, ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਵੀ ਜਿਹੜਾ ਇਹ ਦੇਖੀ ਆ ਡੀਲ ਦੀ ਜਿਹੜੀ ਲੈਂਗੁਏਜ ਆ, ਤੇ ਉਹਦੇ ਬਾਬਤ ਉਹਨਾਂ ਨੇ ਇਸ ਦੇ ਵਿੱਚ ਗੱਲ ਕੀਤੀ। ਤੇ ਨਾਲ ਉਹਨਾਂ ਨੇ ਕਿਹਾ ਵੀ ਯੂਕਰੇਨ ਨੂੰ ਲੈ ਕੇ ਵੀ ਦਿਸ਼ਾ ਜਿਹੜੀ ਉਹ ਬਦਲ ਰਹੀ ਆ, ਸੋਚ ਜਿਹੜੀ ਉਸ ਚੀਜ਼ ਨੂੰ ਲੈ ਕੇ ਬਦਲ ਰਹੀ ਆ। ਲੱਗਦਾ ਇਦਾਂ ਆ ਵੀ ਉਹ ਯੂਕਰੇਨ ਦੇ ਹੱਕ ਦੇ ਵਿੱਚ ਹੋਰ ਮਜ਼ਬੂਤੀ ਦੇ ਨਾਲ ਜਿਹੜੇ G7 ਮੁਲਕ ਨੇ ਉਹ ਆ ਸਕਦੇ ਜਿਹੜੇ ਉਹ ਹੈਗੇ ਨੇ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ। ਤੇ G7 ਦੀ ਜਿਹੜੀ ਸਮਿਟ ਤੋਂ ਬਾਅਦ ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਟਰੰਪ ਹੁਣੀ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਅਜੇ ਵੀ ਕਰ ਰਹੇ ਹੈਗੇ। ਕੱਲ ਕਈ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਈ ਆ। ਪ੍ਰੈਜ਼ੀਡੈਂਟ ਟਰੰਪ ਹੁਣਾਂ ਦੀ ਸਪੋਰਟ ਵਾਲਾ ਕੈਂਡੀਡੇਟ ਮਾਈਕ ਕਾਲਿਨਸ
ਉਹ ਜਾਰਜੀਆ ਦੀ ਸੀਟ ਵਿਨ ਕਰਨ ਜਾ ਰਿਹਾ ਆ, ਸੈਨੇਟ ਦੀ ਜਿਹੜੀ ਪ੍ਰਾਇਮਰੀ ਆ, ਅਤੇ ਹੁਣ ਰਨ ਆਫ ਹੋਊਗਾ ਨਵੰਬਰ ਦੇ ਵਿੱਚ ਅਗੇਂਸਟ ਔਸਫ। ਰਿਪਰੈਜ਼ੈਂਟੇਟਿਵ ਮਾਈਕ ਕਾਲਿਨਜ਼ ਹੁਣ ਡੈਮੋਕ੍ਰੇਟ ਸੈਨੇਟਰ ਜੌਨ ਔਸਫ ਨੂੰ ਨਵੰਬਰ ਦੇ ਵਿੱਚ ਜੋ ਆ ਉਹ ਫੇਸ ਕਰਨਗੇ। ਕਾਲਿਨਜ਼ ਨੇ ਰਿਪਬਲਿਕਨ ਸੈਨੇਟ ਰਨ ਆਫ ਜਾਰਜੀਆ ਦੇ ਵਿੱਚ ਕੱਲ੍ਹ ਜਿੱਤ ਲਈ ਹੈਗੀ ਆ, ਅਤੇ ਉਹਨਾਂ ਨੇ ਡੈਰਿਕ ਡੂਲੇ ਇੱਕ ਸਾਬਕਾ ਫੁੱਟਬਾਲ ਦੇ ਕੋਚ ਆ, ਉਹਨਾਂ ਨੂੰ ਹਰਾ ਦਿੱਤਾ ਹੈਗਾ। ਸੋ ਫਾਰ ਜਿੰਨੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਨ੍ਹਾਂ ਕੈਂਡੀਡੇਟਸ ਨੂੰ ਸਪੋਰਟ ਕੀਤਾ ਵੱਖ-ਵੱਖ ਇਲੈਕਸ਼ਨਾਂ 'ਚ, ਸੋ ਰਿਪਬਲਿਕਨ ਇਹ ਕਹਿ ਰਿਹਾ ਵੀ 100% ਉਹਨਾਂ ਦੇ ਜਿਹੜੇ ਕੈਂਡੀਡੇਟ ਆ ਉਹ ਵਿਨ ਹੋਏ ਹੈਗੇ ਆ। ਸੋ ਨਵੰਬਰ ਦੀ ਜਿਹੜੀ ਇਲੈਕਸ਼ਨ ਆ ਉਹ ਬਹੁਤ ਜ਼ਿਆਦਾ ਕ੍ਰੂਸ਼ੀਅਲ ਆ। ਨਵੰਬਰ ਦੀ ਇਲੈਕਸ਼ਨ ਦੇ ਵਿੱਚ ਹੁਣ ਪਤਾ ਚੱਲੂਗਾ ਵੀ ਕਾਂਗਰਸ ਤੇ ਸੈਨੇਟ ਕਿਹਦੇ ਵੱਲ ਜਾਂਦੀ ਹੈਗੀ ਆ। ਜੀ ਬਿਲਕੁਲ। ਸੋ ਇੱਥੇ ਟਰੰਪ ਵਰਸਸ ਕੈਂਪ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਸੀ, ਕਿਉਂਕਿ ਡੈਰਿਕ ਡੂਲੀ ਨੂੰ GOP ਦੇ ਵੱਲੋਂ ਉੱਥੋਂ ਦੇ ਗਵਰਨਰ ਨੇ ਸਪੋਰਟ ਕੀਤਾ ਸੀ, ਇੰਡੋਰਸ ਕੀਤਾ ਸੀਗਾ, ਅਤੇ ਮਾਈਕ ਕਾਲਿਨਜ਼ ਨੂੰ ਟਰੰਪ ਹੋਣਾ ਨੇ ਜਿਹੜਾ ਉਹ ਸਪੋਰਟ ਕੀਤਾ ਸੀਗਾ। ਸੋ ਜਾਰਜੀਆ ਦੀਆਂ ਜਿਹੜੀਆਂ ਸੈਨੇਟ ਦੀਆਂ ਸੀਟਸ ਨੇ, ਜਾਂ ਉੱਥੇ ਵੈਸੇ ਵੀ ਓਵਰਆਲ US ਦੀ ਸੈਨੇਟ ਦੀ ਸੀਟ ਕਾਫੀ ਜ਼ਿਆਦਾ ਇਹ ਦੇਖਣ ਵਾਲੀ ਜਿਹੜੀ ਉਹ ਰਹੇਗੀ ਵੀ ਕੀ ਉੱਥੇ ਆਪਣੀ ਮੈਜੋਰਟੀ ਨੂੰ ਮਜ਼ਬੂਤ ਕਰ ਸਕਣਗੇ ਰਿਪਬਲਿਕਨਜ਼, ਜਾਂ ਜਿਹੜੇ ਡੈਮੋਕ੍ਰੇਟ ਵਾਲੇ ਉਹਨਾਂ ਨੂੰ ਉੱਥੇ ਜਿਹੜੀ ਉਹ ਟੱਕਰ ਦੇ ਸਕਣਗੇ। ਔਸਫ ਇਸ ਮੌਕੇ ਮੌਜੂਦਾ ਜਾਰਜੀਆ ਦੇ ਜਿਹੜੇ ਉਹ ਸੈਨੇਟਰ ਹੈਗੇ ਨੇ, ਅਤੇ ਉਹ ਰੀ ਇਲੈਕਸ਼ਨ ਦੇ ਲਈ ਆ। ਸੋ ਹੁਣ ਉਹਨਾਂ ਦਾ ਸਾਹਮਣਾ ਕਾਲਿਨਜ਼ ਦੇ ਨਾਲ ਜਾਰਜੀਆ ਦੇ ਵਿੱਚ ਜਿਹੜਾ ਉਹ ਹੋਵੇਗਾ। ਸੋ ਕਾਫੀ ਜਿਹੜੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ। ਸੋ ਕਿਤੇ ਨਾ ਕਿਤੇ ਕਿਉਂਕਿ ਮਿਡ ਟਰਮ ਦੇ ਵਿੱਚ ਜ਼ਿਆਦਾਤਰ ਮੌਜੂਦਾ ਰਾਸ਼ਟਰਪਤੀ ਦੇ ਕੈਂਡੀਡੇਟ, ਜਾਂ ਕਹਿ ਲਓ ਵੀ ਉਹਨਾਂ ਦੀ ਪਾਰਟੀ ਦੇ ਕੈਂਡੀਡੇਟ ਲੂਜ਼ ਕਰ ਜਾਂਦੇ ਹੁੰਦੇ ਆ, ਅਤੇ ਦੂਜੀ ਪਾਰਟੀ ਜਿਹੜੀ ਕਹਿ ਲਓ ਵੀ ਮੈਜੋਰਟੀ ਦੇ ਵਿੱਚ ਆ ਜਾਂਦੀ ਹੁੰਦੀ ਆ। ਕਿ ਇਸ ਵਾਰ ਇੱਦਾਂ ਹੋਊਗਾ, ਜਾਂ ਫਿਰ ਟਰੰਪ ਹੋਣੀ ਬਾਜੀ ਜਿਹੜੀ ਉਹ ਮਾਰ ਸਕਦੇ ਆ, GOP ਬਾਜੀ ਮਾਰ ਸਕਦੀ ਆ, ਕਿਉਂਕਿ ਆਪਾਂ ਦੇਖਿਆ ਵੀ ਰੀਡਿਸਟ੍ਰਿਕਟਿੰਗ ਦਾ ਬਹੁਤ ਜ਼ਿਆਦਾ ਰੌਲਾ ਆ ਇਸ ਸਾਲ ਦੇ ਵਿੱਚ ਸ਼ੁਰੂ ਤੋਂ ਹੀ ਪੈਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਸੀਗਾ, ਜਿੱਥੇ ਡੈਮੋਕ੍ਰੇਟਸ ਤੇ ਰਿਪਬਲਿਕਨਸ ਦੋਨੋਂ ਨੇ ਆਪੋ ਆਪਣੇ ਮੈਜੋਰਟੀ ਵਾਲੇ ਸੂਬਿਆਂ ਦੇ ਵਿੱਚ ਰੀਡਿਸਟ੍ਰਿਕਟਿੰਗ ਕੀਤੀ ਆ, ਤਾਂ ਜੋ ਉਹਨਾਂ ਦੀਆਂ ਸੀਟਾਂ ਜਿਹੜੀਆਂ ਹੋਰ ਉੱਥੇ ਕਾਂਗਰਸ ਦੇ ਵਿੱਚ ਵੱਧ ਸਕਣ। ਸੋ ਇਸ ਵਾਰ ਦੀਆਂ ਮਿਡ ਟਰਮਸ ਕਾਫੀ ਜ਼ਿਆਦਾ ਅਹਿਮ ਰਹਿਣ ਵਾਲੀਆਂ ਹੈਗੀਆਂ। ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ 14th ਡਿਸਟ੍ਰਿਕਟ ਦੀ ਜਿਹੜੀ ਕਾਂਗਰਸ ਦੀ ਇਲੈਕਸ਼ਨ ਰਿਜ਼ਲਟਸ ਆ, ਜਿੱਥੇ ਐਸ਼ਾ ਵਹਾਬ ਕੈਂਡੀਡੇਟ ਆ, ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਟਰੰਪ ਉਹਨਾਂ ਨੇ ਕੰਪਨੀਆਂ ਨੂੰ ਕਿਹਾ ਆ ਵੀ ਜਿਹੜੇ ਵੈਪਨਸ ਆ ਉਹ ਜਲਦੀ ਤੋਂ ਜਲਦੀ ਤਿਆਰ ਕੀਤੇ ਜਾਣ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914. Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit.
repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ ਅਪਡੇਟ ਕੈਲੀਫੋਰਨੀਆ ਖਬਰ ਤੇ ਨਜ਼ਰ ਅਪਡੇਟ ਇਮੀਗ੍ਰੇਸ਼ਨ ਸਾਂਝੀ 7 ਅਪਡੇਟ ਪਾਕਿਸਤਾਨ ਸਿੱਖ ਹਿਸਟਰੀ ਅਪਡੇਟ ਫਾਰਮਿੰਗ ਗੇਟਵੇ ਟੂ ਕਾਲਜ ਬ੍ਰੇਕਿੰਗ ਨਿਊਜ਼ ਕਵੀ ਦਰਬਾਰ ਅਪਡੇਟ ਕੈਨੇਡਾ ਪੰਥਿਕ ਪੈਰਾਡਾਈਮ ਦ ਸਿੱਖ ਐਕਸੀਲੈਂਸ ਸ਼ੋ ਪੰਜਾਬੀ ਟੈਕ ਟਾਕ ਇੰਟਰਵਿਊਜ਼ ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698 ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ ਅਪਡੇਟ ਕੈਲੀਫੋਰਨੀਆ ਖਬਰ ਤੇ ਨਜ਼ਰ ਅਪਡੇਟ ਇਮੀਗ੍ਰੇਸ਼ਨ ਸਾਂਝੀ 7 ਅਪਡੇਟ ਪਾਕਿਸਤਾਨ ਸਿੱਖ ਹਿਸਟਰੀ ਅਪਡੇਟ ਫਾਰਮਿੰਗ ਗੇਟਵੇ ਟੂ ਕਾਲਜ ਬ੍ਰੇਕਿੰਗ ਨਿਊਜ਼ ਕਵੀ ਦਰਬਾਰ ਅਪਡੇਟ ਕੈਨੇਡਾ ਪੰਥਿਕ ਪੈਰਾਡਾਈਮ ਦ ਸਿੱਖ ਐਕਸੀਲੈਂਸ ਸ਼ੋ ਪੰਜਾਬੀ ਟੈਕ ਟਾਕ ਇੰਟਰਵਿਊਜ਼ ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 4082725200 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698 ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਅਗਲੀਆਂ ਖਬਰਾਂ ਵਿੱਚ ਚੱਲੀਏ ਕੈਲੀਫੋਰਨੀਆ ਦੇ ਜਿਹੜਾ 14th ਡਿਸਟ੍ਰਿਕਟ ਆ ਉੱਥੇ ਸਪੈਸ਼ਲ ਇਲੈਕਸ਼ਨ ਹੋਈ ਸੀ ਤੇ ਕੱਲ ਜਿਹੜੀ ਏਅਰਕਸਵੈਲਵਰ ਵਾਲੀ ਸੀਟ ਆ ਉਹਨਾਂ ਦੇ ਉੱਤੇ ਸੋ ਕੈਂਡੀਡੇਟ ਸੇਮ ਹੀ ਸੀ ਜਦੋਂ ਪਿਛਲੀ ਵਾਰੀ ਵੀ ਜਿਹੜੀ ਜੂਨ 'ਚ ਇਲੈਕਸ਼ਨ ਹੋਈ ਸੀ ਸੋ ਇਸ ਇਲੈਕਸ਼ਨ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਸੈਨੇਟਰ ਕੈਲੀਫੋਰਨੀਆ ਦੀ ਐਸ਼ਾ ਅਵਾਵ ਆ ਉਹ ਐਸ਼ਾ ਬਹਾਵ ਆ ਉਹ ਨੰਬਰ 1 ਤੇ ਆਏ ਹੈਗੇ ਆ ਐਸ਼ਾ ਬਹਾਵ ਨੂੰ 45,380 ਵੋਟਾਂ ਪਈਆਂ ਜਾਣੀ ਕਿ 42.4%। ਸੋ ਜੇ ਉਹਨਾਂ ਨੂੰ 50% ਪੈ ਜਾਂਦੀਆਂ ਤੇ ਫਿਰ ਉਹ ਆਟੋਮੈਟਿਕਲੀ ਜਿਹੜੇ ਕਾਂਗਰਸਮੈਨ ਬਣ ਜਾਣੇ ਸੀ ਪਰ ਹੁਣ ਅਗਸਤ ਮਹੀਨੇ ਦੇ ਵਿੱਚ ਫੇਰ ਇਲੈਕਸ਼ਨ ਹੋਊਗੀ
ਤੇ ਦੂਜੇ ਨੰਬਰ ਤੇ ਮਲੀਸਾ ਹਰਨਾਂਡੇਸ ਆ, ਉਹਨਾਂ ਨੂੰ 16.7%, 17,848 ਪਈਆਂ ਹੈਗੀਆਂ। ਤੀਜੇ ਨੰਬਰ ਤੇ ਰਾਖੀ ਇਸਰਾਨੀ ਆ, 14,160। ਜਿਹੜੀ ਰਾਖੀ ਇਸਰਾਨੀ ਆ, ਇਹਨਾਂ ਨੂੰ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਤਾਂ ਹੋਰ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਮਿਲੀਅਨ ਪਲੱਸ ਡਾਲਰ ਇਕੱਠੇ ਕਰਕੇ ਦਿੱਤੇ ਸੀ। ਸੋ ਉਹ ਹੁਣ ਇਸ ਸੀਟ ਤੋਂ ਬਾਹਰ ਹੋ ਗਏ ਹੈਗੇ ਆ। ਵੈਂਡੀ ਹੁਆਂਗ ਚੌਥੇ ਤੇ ਡੈਨਾ ਜੋ ਮਾਲਡੋਨਾ ਉਹ 5ਵੇਂ ਨੰਬਰ ਤੇ ਹੈ ਆ। ਸੋ ਇਹ ਈਸਟਵੇ ਦਾ ਏਰੀਆ ਆ, ਜਿਹਦੇ ਵਿੱਚ ਫਰੀਮੌਂਟ, ਹੇਵਰਡ, ਲਿਵਰਮੋਰ, ਯੂਨੀਅਨ ਸਿਟੀ, ਇਹ ਸਾਰਾ ਏਰੀਆ ਆਉਂਦਾ। ਪੰਜਾਬੀ ਵੱਡੀ ਗਿਣਤੀ ਦੇ ਵਿੱਚ ਇਹ ਰਹਿੰਦੇ ਆ। ਐਸ਼ਾ ਭਾਬ ਨੇ ਇੰਟਰਵਿਊ ਦੇ ਵਿੱਚ ਇਹ ਕਿਹਾ ਵੀ ਮੈਂ ਆਪਣੀ ਸੀਟ ਗ੍ਰਾਂਟਡ ਨਹੀਂ ਲੈਂਦੀ, ਪਰ ਮੈਂ ਸਾਰੇ ਜਿਹੜੇ ਵੋਟਰਸ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈਗੀ ਆ, ਤੇ ਹੁਣ ਜਿਹੜੀ ਅਗਲੀ ਇਲੈਕਸ਼ਨ ਹੋਊਗੀ ਉਹਦੇ ਵਿੱਚ ਜਿਹੜਾ ਆ ਮੇਰਾ ਪੂਰਾ ਸਾਥ ਦਿਓ। ਸੋ ਅਗਸਤ 18 ਨੂੰ ਇਹ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ। ਸੋ ਜੇ 50% ਹੋ ਜਾਂਦੇ ਤਾਂ ਫਿਰ ਉਹਨਾਂ ਨੇ ਪਰਮਾਨੈਂਟ ਹੋ ਜਾਣਾ ਸੀ, ਤੇ ਪਰ ਕਿਉਂਕਿ 42-43% ਰਹੀਆਂ, ਸੋ ਅਗਸਤ ਦੇ ਵਿੱਚ ਇਲੈਕਸ਼ਨ ਹੋਊਗੀ। ਉਹ ਤੋਂ ਬਾਅਦ ਫਿਰ ਨਵੰਬਰ ਦੇ ਵਿੱਚ ਫਿਰ ਇਲੈਕਸ਼ਨ ਹੋਣੀ ਹੈ ਇਸ ਸੀਟ ਦੀ। ਸੋ ਤੁਸੀਂ ਦੇਖੋ ਵੀ ਗਵਰਨਮੈਂਟ ਦੇ ਕਿੰਨੇ ਜਿਹੜੇ ਪੈਸੇ ਆ ਉਹ ਇਲੈਕਸ਼ਨ ਤੇ ਖਰਚ ਹੁੰਦੇ ਹੈਗੇ ਆ। ਤੇ ਜੋ ਐਸ਼ਾ ਵਹਾਬ ਆ, ਇਸ ਦੀ ਪੰਜਾਬੀਆਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਸਪੋਰਟ ਕੀਤੀ ਸੀ। ਦੱਸਦੇ ਜਾਈਏ, ਇਸ ਸੀਟ ਦੇ ਲਈ 2 ਵਾਰੀ ਵੋਟਾਂ ਜਿਹੜੀਆਂ ਪਈਆਂ, 2 ਵੱਖ-ਵੱਖ। ਇੱਕ ਸਪੈਸ਼ਲ ਇਲੈਕਸ਼ਨ ਜਿਹੜੀ ਆਹ ਟਰਮ ਦੇ ਐਂਡ ਤੱਕ ਆ, ਇਹ ਉਹਦਾ ਰਨ ਆਫ ਹੋਣਾ ਆ ਹਰਜੋਤ ਸਿੰਘ ਜੀ। ਦੂਜੀ ਜਿਹੜੀ ਮੇਨ ਇਲੈਕਸ਼ਨ ਨਵੰਬਰ ਵਾਲੀ ਆ, ਉਹ ਅਗਲੀ ਟਰਮ ਭਰਨ ਦੇ ਲਈ ਹੋਣੀ ਆ। ਇਹ 2 ਵੱਖੋ-ਵੱਖਰੀਆਂ ਇਲੈਕਸ਼ਨਾਂ ਆ। ਸੋ ਐਰਿਕ ਸਵੈਲਬਲ ਦੇ ਉੱਤੇ, ਜਿਸ ਦੇ ਉੱਤੇ ਸੈਕਸ਼ੂਅਲ ਅਬਿਊਜ਼ ਦੇ ਉਹ ਸਾਰੀਆਂ ਚੀਜ਼ਾਂ ਦੇ ਦੋਸ਼ ਲੱਗੇ ਸੀ, ਉਹ ਅਸਤੀਫਾ ਦੇ ਗਿਆ ਸੀ ਕਾਂਗਰਸ ਤੋਂ, ਤੇ ਹੁਣ ਜਿਹੜੀ ਟਰਮ ਉਹਦੀ ਬਚੀ ਸੀਗੀ, ਜਿਹੜੇ ਮਹੀਨੇ ਬਚੇ ਸੀ, ਉਹਨੂੰ ਪੂਰੀਆਂ ਕਰਨ ਦੇ ਲਈ ਇਹ ਇਲੈਕਸ਼ਨ ਜਿਹੜੀ ਉਹ ਨਾਲ ਹੋਈ ਆ। ਸੋ ਉਹਦੇ ਵਿੱਚ ਕਿਉਂਕਿ 50% ਕਿਸੇ ਨੂੰ ਨਹੀਂ ਮਿਲੀ, ਸੋ ਸੀਟ ਕਿਸੇ ਦੇ ਹੱਕ 'ਚ ਨਹੀਂ ਗਈ। ਸੋ ਹੁਣ 2 ਜਣਿਆਂ ਦੇ ਟੌਪ 2 ਦੇ ਵਿੱਚ ਉਹ ਸੀਟ ਨੂੰ ਉਹਨੇ ਵਕਤ ਦੇ ਲਈ ਭਰਨ ਦੇ ਲਈ ਅਗਸਤ 'ਚ ਉਹ ਇਲੈਕਸ਼ਨ ਹੋਣੀ ਆ। ਨਵੰਬਰ ਦੇ ਲਈ ਅਗਲੇ 2 ਸਾਲਾਂ ਦੇ ਲਈ ਇਲੈਕਸ਼ਨ ਜਿਹੜੀ ਉਹ ਹੋਣੀ ਆ। ਸੋ ਬਹੁਤ ਵਾਰੀ ਲੋਕ ਅਜਿਹੀਆਂ ਚੀਜ਼ਾਂ ਦੇ ਵਿੱਚ ਕਨਫਿਊਜ਼ ਹੁੰਦੇ ਆ। ਜ਼ਿਆਦਾਤਰ ਹਰਜੋਤ ਸਿੰਘ ਜੀ ਜਿਹੜੀਆਂ ਰਨ ਆਫ ਇਲੈਕਸ਼ਨ ਦੇ ਵਿੱਚ ਘੱਟ ਵੋਟਾਂ ਜਿਹੜੀਆਂ ਉਹ ਪੈਂਦੀਆਂ ਹੁੰਦੀਆਂ। ਸੋ ਅਗਸਤ ਦੇ ਵਿੱਚ ਦੇਖਦੇ ਆ ਵੀ ਊਂਠ ਕਿਸ ਕਰਵਟ ਜਿਹੜਾ ਉਹ ਬੈਠਦਾ ਆ, ਮਲੀਸਾ ਹਰਨਾਂਡੇਜ਼ ਜਾਂ ਆਇਸ਼ਾ ਵਹਾਬ ਦੇ ਹੱਕ ਦੇ ਵਿੱਚ। ਕੱਲ ਜਿਹੜੀ ਹਰਜੋਤ ਸਿੰਘ ਜੀ ਸਾਬਕਾ ਸੈਕਟਰੀ ਆਫ ਸਟੇਟ ਬਿਲ ਕਲਿੰਟਨ ਦੀ ਘਰਵਾਲੀ ਹਿਲਰੀ ਕਲਿੰਟਨ ਹੈ, ਉਸਨੇ ਜਿਹੜਾ ਇੱਕ ਬਿਆਨ ਦਿੱਤਾ ਜਿਸ ਦੇ ਬਾਰੇ ਲੋਕ ਬੜੇ ਚਿਰ ਤੋਂ ਗੱਲ ਕਰ ਰਹੇ ਸੀਗੇ। ਬਜ਼ੁਰਗ ਹੋ ਚੁੱਕੇ, ਆਪਣੀ ਮੈਂਟਲ ਸੁੱਧ ਬੁੱਧ ਖੋ ਚੁੱਕੇ, ਇਦਾਂ ਦੇ ਜਿਹੜੇ ਐਲੀਗੇਸ਼ਨ ਬਾਈਡਨ ਹੋਣਾ ਦੇ ਉੱਤੇ ਲੱਗਦੇ ਸੀਗੇ। ਤੇ ਕੱਲ ਹਿਲਰੀ ਕਲਿੰਟਨ ਨੇ ਇੱਕ ਇੰਟਰਵਿਊ ਦੇ ਵਿੱਚ ਕਹਿ ਹੀ ਦਿੱਤਾ ਵੀ ਬਾਈਡਨ ਦਾ ਜਿਹੜਾ ਫੈਸਲਾ ਸੀ ਰੀ ਇਲੈਕਸ਼ਨ ਦੇ ਲਈ ਰਨ ਕਰਨਾ, ਇਹ ਬਹੁਤ ਵੱਡੀ ਜਿਹੜੀ ਉਹਨਾਂ ਦੀ ਮਿਸਟੇਕ ਸੀਗੀ। ਫਿਰ ਆਪਾਂ ਜਿਹੜਾ ਉਹ ਦੇਖਿਆ ਵੀ ਜਦੋਂ ਹਾਲਾਤ ਜਿਹੜੇ ਉਹ ਵੱਸੋਂ ਬਾਹਰ ਹੋ ਗਏ, ਜਿਹੜੀਆਂ ਆਪਾਂ ਦੇਖੀਆਂ ਵੀ ਉਹਨਾਂ ਦੀਆਂ ਆਪਸ ਦੇ ਵਿੱਚ ਸਿੱਧਮ ਸਿੱਧੇ ਡਿਬੇਟ ਹੋਏ, ਉਹਨਾਂ ਵਿੱਚ ਕਾਰਜਕਾਰੀ ਬਾਈਡਨ ਦੀ ਬਾੜੀ ਚੰਗੀ ਨਾ ਜਿਹੜੀ ਉਹ ਰਹੀ। ਤੇ ਉਸ ਤੋਂ ਬਾਅਦ ਦੇ ਵਿੱਚ ਟਵੀਟ ਕਰਕੇ ਉਹਨਾਂ ਨੇ ਕਿਹਾ ਵੀ ਮੈਂ ਇਸ ਜਿਹੜੇ ਕੈਂਪੇਨ ਨੂੰ ਬੰਦ ਕਰ ਰਿਹਾ ਤੇ ਮੈਂ ਸਪੋਰਟ ਕਰ ਰਿਹਾ ਆ ਕਮਲਾ ਹੈਰਿਸ ਨੂੰ। ਕਮਲਾ ਹੈਰਿਸ ਦੀ ਨਵੀਂ ਕਿਤਾਬ ਦੇ ਵਿੱਚ ਉਹ ਦੋਸ਼ ਵਾਈਟ ਹਾਊਸ ਦੇ ਉੱਤੇ ਵੀ ਲਾਉਂਦੇ ਵੀ, ਕਹਿੰਦੇ ਵੀ ਮੈਨੂੰ ਉਸ ਟਾਈਮ ਦੇ ਉੱਤੇ ਇਹਨਾਂ ਨੇ ਪੂਰੀ ਸਪੋਰਟ ਨਹੀਂ ਕੀਤੀ। ਤੇ ਹੁਣ ਸਾਬਕਾ ਸੈਕਟਰੀ ਆਫ ਸਟੇਟ ਹਿਲਰੀ ਕਲਿੰਟਨ ਨੇ ਬਾਈਡਨ ਦੇ ਰੀ ਇਲੈਕਸ਼ਨ ਦੇ ਫੈਸਲੇ ਨੂੰ ਇੱਕ ਬਹੁਤ ਵੱਡੀ ਜਿਹੜੀ ਮਿਸਟੇਕ ਆ ਉਹ ਆਖਿਆ। ਕਹਿੰਦੇ ਵੀ ਇਹ ਟੈਰੀਬਲ ਮਿਸਟੇਕ ਫॉर ਹਿਮਸੈਲਫ, ਉਹਦੇ ਆਪਣੇ ਲਈ ਵੀ, ਉਹਦੀ ਆਪਣੀ ਲੈਗੇਸੀ ਦੇ ਲਈ ਤੇ ਮੁਲਕ ਦੇ ਲਈ ਵੀ, ਐਂਡ ਫॉर ਦਾ ਕੰਟਰੀ। ਇੱਕ ਡੇਵਿਡ ਰੈਮਨਿਕ ਨਿਊਯਾਰਕਰ ਜਿਹੜੀ ਮੈਗਜ਼ੀਨ ਆ ਉਸ ਦੇ ਐਡੀਟਰ ਦੇ ਨਾਲ ਇੰਟਰਵਿਊ ਦੇ ਵਿੱਚ ਹਿਲਰੀ ਕਲਿੰਟਨ ਨੇ ਜਿਹੜਾ ਇਹ ਬਿਆਨ ਦਿੱਤਾ ਜਿਹੜਾ ਉਹ ਹੈਗਾ ਆ। ਤੇ ਕਹਿੰਦੇ ਵੀ ਜਿਹੜਾ ਪਹਿਲੋਂ ਪਲਾਨ ਸੀਗਾ ਬਾਈਡਨ ਦਾ ਵੀ ਉਹ ਰੀ ਇਲੈਕਸ਼ਨ ਦੇ ਲਈ ਰਨ ਨਹੀਂ ਕਰੂਗਾ, ਤੇ ਕਹਿੰਦੇ ਵੀ ਫਿਰ ਇੱਕ ਰੀਅਲ ਕੰਟੈਸਟ ਬਣ ਸਕਦਾ ਸੀਗਾ। ਸੋ ਕਹਿੰਦੇ ਵੀ ਫਿਰ ਜਿਹੜਾ ਵੀ ਉਸ ਕੰਟੈਸਟ ਚੋਂ ਜਿਹੜਾ ਵੀ ਕੋਈ ਕੈਂਡੀਡੇਟ ਸਾਹਮਣੇ ਆਉਂਦਾ, ਚਾਹੇ ਉਹ ਵਾਈਸ ਪ੍ਰੈਜ਼ੀਡੈਂਟ ਹੁੰਦਾ, ਚਾਹੇ ਕੋਈ ਗਵਰਨਰ ਹੁੰਦਾ, ਚਾਹੇ ਕੋਈ ਸੈਨੇਟਰ ਹੁੰਦਾ ਜਾਂ ਕੋਈ ਵੀ ਹੋਰ ਹੁੰਦਾ, ਤਾਂ ਉਹਨੇ ਉਹ ਜਿਹੜੇ ਆ ਟਰੰਪ ਨੂੰ ਹਰਾ ਸਕਦਾ ਸੀਗਾ। ਸੋ ਕਹਿੰਦੇ ਵੀ ਇਹ ਬੜੀ ਟੈਰੀਬਲ ਮਿਸਕੈਲਕੂਲੇਸ਼ਨ ਸੀਗੀ ਬਾਈਡਨ ਦੇ ਪੱਖ ਤੋਂ। ਤੇ ਕਲਿੰਟਨ ਉਹੀ ਨੇ ਜਿਨ੍ਹਾਂ ਨੇ 2016 ਦੇ ਵਿੱਚ ਟਰੰਪ ਨੂੰ ਚੁਣੌਤੀ ਦਿੱਤੀ ਸੀ ਤੇ ਉਹ ਹਾਰੇ ਸੀਗੇ, ਤੇ 2016 ਚ ਪਹਿਲੀ ਵਾਰ ਟਰੰਪ ਅਮਰੀਕਾ ਦੇ ਉਦੋਂ ਰਾਸ਼ਟਰਪਤੀ ਬਣੇ ਸੀਗੇ। ਜੀ ਅਗਲੀ ਖਬਰ ਵੱਲ ਚਲੀਏ, ਜਿੱਥੇ ਅਮਰੀਕਾ ਵਾਲੇ ਜਿਹੜੇ ਆ ਨਾਂ ਬਦਲ ਰਹੇ ਹੈਗੇ ਆ, ਤੇ ਜੋ ਇੰਡੀਆ ਵਾਲੇ ਆ
ਉਹ ਟਰੰਪ ਦੇ ਨਾਂ ਦੇ ਉੱਤੇ ਜੋ ਚੀਜ਼ਾਂ ਦੇ ਨਾਂ ਜੋ ਆ ਉਹ ਰੱਖ ਰਹੇ ਹੈਗੇ ਆ। ਅਮਰੀਕਾ ਨੇ ਜਿਹੜੀ ਇੰਡੋ ਪੈਸੀਫਿਕ ਕਰਕੇ ਇੱਕ ਇਹਨਾਂ ਦੀ ਜਿਹੜੀ ਜਥੇਬੰਦੀ ਜਿਹੜੀ ਕਮਾਂਡ ਡਿਫੈਂਸ ਸੈਂਟਰ ਦੀ ਸੀਗਾ। ਆਰਗੇਨਾਈਜੇਸ਼ਨ ਸੀ ਜੀ, ਕਮਾਂਡ ਉਹਦਾ ਸੈਂਟਰ ਨਾਂ ਸੀਗਾ। ਬਦਲ ਕੇ ਜਿਹੜਾ ਹੁਣ US ਪੈਸੀਫਿਕ ਕਮਾਂਡ ਰੱਖ ਦਿੱਤਾ ਆ। ਪਹਿਲਾਂ ਜਿਹੜਾ ਇੰਡੋ ਪੈਸੀਫਿਕ ਕਮਾਂਡ ਆ, ਇਹਦੇ ਚੋਂ ਹੁਣ ਭਾਰਤ ਦਾ ਨਾਂ ਕੱਢ ਦਿੱਤਾ ਗਿਆ ਆ ਤੇ ਇਹ ਮੋਦੀ ਹੁਣੀ ਕੱਲ ਜੱਫੀਆਂ ਪਾ ਰਹੇ ਸੀ ਟਰੰਪ ਨੂੰ। ਇਹ ਕਮਾਂਡ ਜਿਹੜੀ ਆ 1947 ਦੇ ਵਿੱਚ ਪ੍ਰੈਜ਼ੀਡੈਂਟ ਹੈਨਰੀ ਟਰੂਮੈਨ ਨੇ ਬਣਾਈ ਸੀ ਤੇ ਉਸ ਟਾਈਮ ਦੇ ਉੱਤੇ ਇਹਦਾ ਨਾਂ ਇਹੀ ਸੀ US ਪੈਸੀਫਿਕ ਕਮਾਂਡ। ਤੇ ਜਦੋਂ ਟਰੰਪ ਹੁਣੀ ਪਹਿਲੀ ਵਾਰੀ ਆਏ ਤੇ ਉਹ ਕਹਿੰਦੇ ਸੀ ਹੌਡੀ ਮੌਡੀ ਆ ਤੇ ਸਾਡੀ ਯਾਰੀ ਦੋਸਤੀ ਬਹੁਤ ਆ, ਇਹਦਾ ਨਾਂ ਬਦਲ ਕੇ ਇੰਡੋ ਪੈਸੀਫਿਕ ਕਮਾਂਡ ਰੱਖ ਦਿੱਤਾ ਸੀ। ਭਾਰਤ ਜਿਹੜਾ ਆ ਉਹ ਆਪਣੀਆਂ ਪੂਰੀਆਂ ਸ਼ਰਤਾਂ ਤੇ ਨਹੀਂ ਉਤਰਿਆ ਜੋ ਇਹਨਾਂ ਦੀਆਂ ਆਪਸ ਵਿੱਚ ਕੀਤੀਆਂ ਹੋ ਗਈਆਂ। ਹੁਣ ਮੁੜ ਕੇ ਜਿਹੜਾ ਨਾਂ ਆ ਫਿਰ ਇਹ ਰਿਮੂਵ ਕਰਕੇ US ਪੈਸੀਫਿਕ ਕਮਾਂਡ ਰੱਖ ਦਿੱਤਾ ਆ। ਤੇ ਦੂਸਰੇ ਪਾਸੇ ਇਹ ਖਬਰ ਆ ਰਹੀ ਹੈ ਵੀ ਹੈਦਰਾਬਾਦ ਦੇ ਵਿੱਚ ਜਿਹੜਾ ਆ ਇੱਕ ਜਿਹੜਾ US ਕੌਂਸਲੇਟ ਰੋਡ ਆ, ਜਿੱਥੇ US ਦਾ ਕੌਂਸਲੇਟ, ਉਹਦਾ ਨਾਂ ਬਦਲ ਕੇ ਉਹਨਾਂ ਨੇ ਡੋਨਾਲਡ ਟਰੰਪ ਐਵਨਿਊ ਰੱਖਿਆ ਇੰਡੀਆ ਵਾਲਿਆਂ ਨੇ। ਸੋ ਆਹ ਕੁਛ ਜਿਹੜਾ ਆ ਚੱਲ ਰਿਹਾ ਹੈਗਾ। ਯਾ ਸਮਿਟ ਦੇ ਉੱਤੇ ਜਦੋਂ ਸਾਰਿਆਂ ਨੇ ਫੋਟੋ ਦੇ ਖਿੱਚੀ ਜਾ ਰਹੀ ਸੀ, ਟਰੰਪ ਹੁਣੀ ਮੋਦੀ ਨੂੰ ਨਹੀਂ ਮਿਲੇ, ਉਧਰੋਂ ਉਦਾਂ ਹੀ ਜਿਹੜੇ ਉਹ ਲੰਘ ਗਏ। ਸੋ ਮੋਦੀ ਵਿਚਾਰਾ ਇੱਧਰ ਉੱਧਰ ਜਿਹੜਾ ਉਹ ਦੇਖਦਾ ਰਹਿ ਗਿਆ। ਸੋ ਅਮਰੀਕਾ ਨੂੰ ਲੁਭਾਉਣ ਦੇ ਪੂਰੇ ਯਤਨ ਭਾਰਤ ਦੁਆਰਾ ਕੀਤੇ ਜਿਹੜੇ ਉਹ ਜਾ ਰਹੇ ਆ। ਪਰ ਜਿੱਦਾਂ ਆਪਾਂ ਸੈਂਟਕੌਮ ਸੁਣਦੇ ਆ, ਅੱਗੇ ਇਹ ਇੰਡੋ ਪੈਸੀਫਿਕ ਕਮਾਂਡ ਹੁੰਦੀ ਸੀ, ਪਰ ਇਹ ਹੁਣ US ਪੈਸੀਫਿਕ ਕਮਾਂਡ ਦੇ ਨਾਮ ਦੇ ਨਾਲ ਜਿਹੜੀ ਉਹ ਜਾਇਆ ਕਰੂਗੀ। ਤੇ ਇੰਡੋ ਜਿਹੜਾ ਨਾਮ ਆ, ਇੰਡੀਆ ਵਾਲਾ ਨਾਮ ਆ, ਉਸ ਦੇ ਵਿੱਚੋਂ ਉਹਨਾਂ ਨੇ ਮਨਫੀ ਜਿਹੜਾ ਹੁਣ ਕਰ ਦਿੱਤਾ ਆ। ਇੰਡੀਆ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਰੌਲਾ ਰੱਪਾ ਤਾਂ ਜਿਹੜਾ ਉਹ ਪੈ ਰਿਹਾ ਆ, ਪਰ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਕਿੰਨਾ ਕੁ ਜਿਹੜੀਆਂ ਇਹਨਾਂ ਚੀਜ਼ਾਂ ਦਾ ਅਸਰ ਆ ਉਹ ਦੇਖਦੇ ਹੁੰਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਲੀਗੇਟਰ ਅਲਕਤਰਾਜ਼ ਜਿਹੜੇ ਫਲੋਰੀਡਾ ਦੇ ਵਿੱਚ ਆਈਸ ਵਾਲਿਆਂ ਦੀ ਇੱਕ ਡਿਟੈਂਸ਼ਨ ਫੈਸਿਲਿਟੀ ਬਣਾਈ ਗਈ ਸੀ। ਆਈਸ ਵਾਲੇ ਕਹਿ ਰਹੇ ਆ ਵੀ ਹੁਣ ਉੱਥੋਂ ਜਿਹੜੇ ਡਿਟੇਨੀਜ਼ ਆ, ਜਿਹੜੇ ਉੱਥੇ ਉਹਨਾਂ ਨੇ ਰੱਖੇ ਸੀ, ਉਹਨਾਂ ਨੂੰ ਮੂਵ ਕੀਤਾ ਜਾ ਰਿਹਾ ਆ ਹੋਰ ਥਾਵਾਂ ਦੇ ਉੱਤੇ। ਫਲੋਰੀਡਾ ਦਾ ਜਿਹੜਾ ਗਵਰਨਰ ਆ ਰੌਨ ਡਿਸੈਂਟਿਸ, ਉਹਨੇ ਇਹ ਟਰੰਪ ਹੁਣਾਂ ਦੀ ਇਮੀਗ੍ਰੇਸ਼ਨ ਕਰੈਕਡਾਊਨ ਦੀ ਮਦਦ ਕਰਨ ਦੇ ਲਈ ਇਹ ਜਿਹੜੀ ਫੈਸਿਲਿਟੀ ਆ ਇਹ ਖੋਲੀ ਸੀਗੀ ਐਲੀਗੇਟਰ ਐਲਕੈਟਰਾਜ਼ ਦੇ ਨਾਮ ਦੇ ਨਾਲ। ਆਪਾਂ ਉਦੋਂ ਦੇਖਿਆ ਵੀ ਕਿੰਨੀਆਂ ਮੀਮਸ, ਕਿੰਨੀਆਂ ਤਸਵੀਰਾਂ ਆਈਆਂ ਵੀ ਜੇ ਕੋਈ ਭੱਜਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਨਾਂ ਨੂੰ ਮਗਰਮੱਛ ਜਿਹੜੇ ਆ ਉਹ ਖਾ ਰਹੇ ਆ। ਇਦਾਂ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਨੇ ਬਣਾ ਕੇ ਦਿਖਾਈਆਂ, ਕਿਉਂਕਿ ਉਹਨਾਂ ਨੇ ਕਿਹਾ ਵੀ ਹੁਣ ਕਿਉਂਕਿ ਹਰੀਕੇਨ ਸੀਜ਼ਨ ਉਹ ਸ਼ੁਰੂ ਹੋ ਰਿਹਾ ਆ, ਵੀ ਚੱਕਰਵਾਤ ਜਿਹੜੇ ਉਹ ਆ ਸਕਦੇ ਆ। ਤੇ ਆਈਸ ਤੇ ਸਟੇਟ ਆਫ ਫਲੋਰੀਡਾ ਨੇ ਕਹਿੰਦੇ ਵੀ ਜਿਹੜੇ ਇਲੀਗਲ ਏਲੀਅਨਸ ਆ, ਜਿਨ੍ਹਾਂ ਨੂੰ ਇਸ ਫੈਸਿਲਿਟੀ ਦੇ ਵਿੱਚ ਰੱਖਿਆ ਹੋਇਆ ਸੀ, ਉਹਨਾਂ ਨੂੰ ਹੁਣ ਹੋਰ ਥਾਵਾਂ ਦੇ ਉੱਤੇ ਮੂਵ ਕੀਤਾ ਜਾ ਰਿਹਾ ਹੈਗਾ ਆ। ਇਹ ਨਹੀਂ ਦੱਸਿਆ ਵੀ ਕਿੰਨੇ ਜਾਣੇ ਮੂਵ ਕੀਤੇ ਆ, ਇਹ ਵੀ ਨਹੀਂ ਦੱਸਿਆ ਵੀ ਕਿੱਥੇ ਉਹਨਾਂ ਨੂੰ ਮੂਵ ਕੀਤਾ ਗਿਆ ਆ। ਬਟ ਇੰਨਾ ਆਈਸ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ ਵੀ ਐਲੀਗੇਟਰ ਅਲਕਤਰਾਜ਼ ਦੇ ਵਿੱਚੋਂ ਉਹਨਾਂ ਨੂੰ ਟ੍ਰਾਂਸਫਰ ਜਿਹੜਾ ਉਹ ਕੀਤਾ ਗਿਆ ਆ। ਸੋ ਡਿਸੈਂਟਿਸ ਨੇ ਇਹ ਜਿਹੜੀ ਫੈਸਿਲਿਟੀ ਆ ਉਹ ਮਦਦ ਦੇ ਲਈ ਖੋਲੀ ਸੀਗੀ। ਉਹਨਾਂ ਨੇ ਜਿਹੜਾ ਇਸ ਦੇ ਬਾਬਤ ਇੱਕ ਕੱਲ ਨਿਊਜ਼ ਕਾਨਫਰੰਸ ਹੋਈ ਸੀ, ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ। ਉਹਨਾਂ ਨੇ ਕਿਹਾ ਵੀ ਸਟੇਟ ਡਾਇਰੈਕਟ ਨਹੀਂ ਕਰਦੀ ਲੋਕਾਂ ਨੂੰ ਉੱਥੇ, ਇਹ DHS ਦਾ ਕੰਮ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ, ਉਹੀ ਡਾਇਰੈਕਟ ਕਰਦੇ ਨੇ। ਤੇ ਸੋ ਜਦ DHS ਨੇ ਰੋਕ ਦਿੱਤਾ ਤੇ ਓਬਵੀਅਸਲੀ ਅਸੀਂ ਇਸ ਦੇ ਵਿੱਚ ਕੁਝ ਨਹੀਂ ਕਰ ਸਕਦੇ। ਤੇ ਕਹਿੰਦੇ ਵੀ ਇਹ ਪਰਮਾਨੈਂਟਲੀ ਇੱਥੇ ਨਹੀਂ ਬਣਾਈ ਗਈ ਸੀਗੀ। ਤੇ ਕਹਿੰਦਾ ਮੈਨੂੰ ਲੱਗਦਾ ਤਾਂ ਨਹੀਂ ਵੀ ਇਸ ਟਾਈਮ ਖਾਲੀ ਐਜ਼ ਆਫ ਯੈਸਟਰਡੇ ਜਿਹੜੀ ਮੈਨੂੰ ਬਰੀਫਿੰਗ ਮਿਲੀ ਆ। ਤੇ ਹੁਣ ਕਿਉਂਕਿ ਟੈਨਸ ਐਂਡ ਹੰਡਰਡਸ ਐਂਡ ਬਿਲੀਅਨਸ ਆਫ ਡਾਲਰ ਇਸ ਏਜੰਸੀ ਦੇ ਵਿੱਚ ਆ ਚੁੱਕੇ ਆ, ਸੋ ਆਪਣੇ ਹਿਸਾਬ ਦੇ ਨਾਲ ਇਹਨਾਂ ਨੂੰ ਅੱਗੇ ਮੂਵ ਜਿਹੜਾ ਉਹ ਕਰ ਸਕਦੇ ਆ। ਇੱਕ ਬਿਗ ਸਾਈਪਰਸ ਨੈਸ਼ਨਲ ਪ੍ਰੀਜ਼ਰਵ ਐਵਰਗਲੇਡਸ ਦਾ ਜਿਹੜਾ ਇਲਾਕਾ ਹੈ, ਉਹਦੀ ਰਿਮੋਟ 에ਅਰ ਸਟ੍ਰਿਪ ਦੇ ਨਜ਼ਦੀਕ ਇਹ ਜਿਹੜੀ ਫੈਸਿਲਿਟੀ ਆ ਉਹ ਬਣਾਈ ਗਈ ਆ। ਇਸ ਫੈਸਿਲਿਟੀ ਨੂੰ ਉੱਥੋਂ ਚੱਕਣ ਦੇ ਲਈ ਆਲਰੇਡੀ ਕਈ ਜਿਹੜੇ ਆ ਉਹ ਮਲਟੀਪਲ ਲਾਸੂਟਸ ਤੇ ਕੰਪਲੇਂਟਸ ਜਿਹੜੀਆਂ ਉਹ ਆ ਚੁੱਕੀਆਂ ਆ। ਜਿੱਦਾਂ ਦੀਆਂ ਕੰਡੀਸ਼ਨਸ ਆ ਅੰਦਰ, ਉਹਦੇ ਬਾਰੇ ਕੱਲ ਵੀ ਹਰਜੋਤ ਸਿੰਘ ਜੀ ਨੇ ਇੱਕ ਆਈਸ ਡਿਟੈਂਸ਼ਨ ਫੈਸਿਲਿਟੀਆਂ ਨੂੰ ਲੈ ਕੇ ਲੋਕਾਂ ਦੀ ਕਿੱਦਾਂ ਮੌਤ ਹੋ ਰਹੀ ਆ, ਵੀ ਉਹ ਲੁਕਾ ਨਹੀਂ ਸਕਦੇ, ਉਹ ਸਾਰੀਆਂ ਚੀਜ਼ਾਂ ਦੇ ਬਾਰੇ ਵੀ ਦੱਸਿਆ ਸੀਗਾ। ਇਸ ਐਲੀਗੇਟਰ ਐਲਕਟਰਾਜ਼ ਦੇ ਉਲਟ ਵੀ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕੰਪਲੇਂਟਸ ਆ ਉਹ ਸਾਹਮਣੇ
ਜਿਹੜੀਆਂ ਉਹ ਆਈਆਂ ਸੀਗੀਆਂ। ਅਪ੍ਰੈਲ ਮਹੀਨੇ ਦੇ ਵਿੱਚ ਇੱਕ ਫੈਡਰਲ ਅਪੈਲਟ ਕੋਰਟ ਨੇ ਡਿਸਾਈਡ ਕੀਤਾ ਸੀਗਾ ਵੀ ਇਹ ਡਿਟੈਂਸ਼ਨ ਫੈਸਿਲਿਟੀ ਓਪਨ ਰਹੇਗੀ ਫਾਰ ਦਾ ਟਾਈਮ ਬੀਇੰਗ, ਤੇ ਜਿਹੜੇ ਲੋਅਰ ਕੋਰਟ ਨੇ ਡਿਸੀਜਨ ਦਿੱਤਾ ਸੀਗਾ ਵੀ ਇਹ ਆਪਣੇ ਕੰਮਕਾਜ ਬੰਦ ਕਰ ਦੇਣ, ਉਸ ਦੇ ਉੱਤੇ ਉਹਨਾਂ ਨੇ ਬਲੌਕ ਲਾ ਦਿੱਤਾ ਸੀਗਾ। ਸੋ ਡਿਸੈਂਟਸ ਨੇ ਕਿਹਾ ਆ ਵੀ ਇਹ ਟੈਂਪਰੇਰੀ ਡਿਟੈਂਸ਼ਨ ਸੈਂਟਰ ਸੀਗਾ ਤੇ ਸੂਬੇ ਨੂੰ ਇਹ ਬਣਾਉਣ ਦੇ ਲਈ $600 ਮਿਲੀਅਨ ਫੈਡਰਲ ਸਰਕਾਰ ਵੱਲੋਂ ਆਲਰੇਡੀ ਰੀਇੰਬਰਸ ਕਰ ਦਿੱਤਾ ਗਿਆ ਹੈਗਾ ਆ। ਪਰ ਹੁਣ ਹਰੀਕੇਨ ਸੀਜ਼ਨ ਦੇ ਆਉਂਦਿਆਂ ਆਈਸ ਵਾਲਿਆਂ ਨੇ ਦੱਸਿਆ ਵੀ ਇਸ ਡਿਟੈਂਸ਼ਨ ਫੈਸਿਲਿਟੀ ਚੋਂ ਲੋਕਾਂ ਨੂੰ ਮੂਵ ਕੀਤਾ ਜਾ ਰਿਹਾ। ਜੀ, ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਯੂਐਸ ਕੰਪਨੀਜ਼ ਨੂੰ ਫੋਰਸ ਕਰ ਰਿਹਾ ਵੀ ਜਿਹੜੇ ਮੈਨੂਫੈਕਚਰਿੰਗ ਦੇ ਵਿੱਚ ਆ ਵੀ ਜਿਹੜੀ ਵੈਪਨਰੀ ਆ ਉਹ ਜਲਦੀ ਤੋਂ ਜਲਦੀ ਹੋਰ ਬਣਾਈ ਜਾਵੇ। ਪੀਟ ਹੈਗਸਟ ਜੋ ਡਿਫੈਂਸ ਸੈਕਟਰੀ ਆ, ਉਹਨਾਂ ਨੇ ਵੀ ਲਾ ਮੇਕਰਸ ਨੂੰ ਪਿਚ ਕੀਤਾ ਵੀ $350 ਬਿਲੀਅਨ ਡਿਫੈਂਸ ਦੇ ਉੱਤੇ ਇਮੀਡੀਏਟਲੀ ਦਿੱਤਾ ਜਾਵੇ ਤਾਂ ਕਿ ਜੋ ਯੂਐਸ ਦਾ ਜਿਹੜਾ ਸਟਾਕ ਪਾਈਲ ਆ ਘਟਿਆ ਹੈਗਾ ਇਰਾਨ ਜੰਗ ਦੇ ਵਿੱਚ, ਉਸ ਨੂੰ ਫਿਰ ਮੁੜ ਕੇ ਵਧਾਇਆ ਜਾ ਸਕੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਡਿਫੈਂਸ ਪ੍ਰੋਡਕਸ਼ਨ ਐਕਟ ਨੂੰ ਇਨਵੋਕ ਕਰ ਦਿੱਤਾ ਆ, ਜਿਹਦੇ ਵਿੱਚ ਜੋ ਆ ਇਮੀਡੀਏਟਲੀ ਜੋ ਇਹ ਕੰਪਨੀਜ਼ ਆ ਉਹ ਜੋ ਡਿਫੈਂਸ ਦਾ ਸਮਾਨ ਆ ਉਹ ਬਣਾਉਣਗੀਆਂ, ਪਲੱਸ ਉਹਨਾਂ ਨੂੰ ਇਹ ਆਰਡਰ ਕੀਤਾ ਗਿਆ ਹੈ। ਜੂਨ 11 ਦਾ ਮੈਮੋ ਸੀ, ਉਸ ਮੈਮੋ ਦੇ ਵਿੱਚ ਜੋ ਡਿਫੈਂਸ ਸੈਕਟਰੀ ਪੀਟ ਹੈਗਸਟ ਉਹਨਾਂ ਨੇ ਕਿਹਾ ਆ ਤੇ ਕਹਿੰਦੇ ਵੀ ਸਾਡੀ ਜਿਹੜੀ ਨੇਸ਼ਨ ਆ ਉਸ ਨੂੰ ਥ੍ਰੈਟ ਹੈਗਾ, ਖਾਸ ਕਰਕੇ ਨੈਸ਼ਨਲ ਡਿਫੈਂਸ ਤੇ ਪ੍ਰੀਪੇਅਰਡਨੈਸ ਪ੍ਰੋਗਰਾਮ ਦੇ ਲਈ। ਸੋ ਇਸ ਕਰਕੇ ਮੈਂ ਇਹ ਜਿਹੜਾ ਇਨਵੋਕ ਕਰ ਰਿਹਾ ਹੈਗਾ ਡਿਫੈਂਸ ਪ੍ਰੋਡਕਸ਼ਨ ਐਕਟ, ਤੇ ਇਮੀਡੀਏਟਲੀ ਹੋਰ ਮਨੀ ਵੀ ਜਿਹੜਾ ਮੰਗਿਆ ਜਾਵੇ। ਤੇ ਜੋ ਹੈਗਸਟ ਉਹਨਾਂ ਨੇ ਕਿਹਾ ਵੀ $350 ਬਿਲੀਅਨ ਐਡੀਸ਼ਨਲ ਡਿਫੈਂਸ ਡਿਪਾਰਟਮੈਂਟ ਫੰਡਿੰਗ ਦਿੱਤਾ ਜਾਵੇ। ਤੇ ਸੈਨੇਟਰ ਜੌਨ ਕਾਰਨੀ ਜੋ ਰਿਪਬਲਿਕਨ ਟੈਕਸਸ ਤੋਂ ਆ, ਤੇ ਉਹਨਾਂ ਨੇ ਹੈਗਸਟ ਦੇ ਨਾਲ ਜੋ ਮੀਟਿੰਗ ਹੋਈ ਸੀ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਕਿਸ ਤਰ੍ਹਾਂ ਜਿਹੜਾ ਫੰਡ ਕਰ ਸਕਦੇ ਹਾਂ ਪੈਂਟਾਗਨ ਨੂੰ, ਉਹਦੇ ਬਾਰੇ ਜਿਹੜੀ ਸਾਡੀ ਗੱਲਬਾਤ ਹੋਈ ਹੈਗੀ ਆ। ਡਿਫੈਂਸ ਪ੍ਰੋਡਕਸ਼ਨ ਐਕਟ 1950 ਇਰਾ ਦਾ ਲਾਅ ਹੈਗਾ ਆ, ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜੀਆਂ ਜ਼ਿਆਦਾ ਪਾਵਰਸ ਆ ਤੇ ਉਹ ਕੰਪਨੀਆਂ ਨੂੰ ਇਹ ਕਹਿ ਸਕਦੇ ਆ ਵੀ ਤੁਸੀਂ ਇਹਦੇ ਉੱਤੇ ਵਰਕਆਊਟ ਕਰੋ ਤੇ ਪਲੱਸ ਜਿਹੜਾ ਜੋ ਸਪਲਾਈ ਆਫ ਮਟੀਰੀਅਲ ਆ ਉਸ ਨੂੰ ਐਕਸਪਾਈਡਾਈਟ ਕਰੋ। ਸੋ ਇਹ ਆਪਰੇਸ਼ਨ ਐਪਿਕ ਫਰੀ ਦੇ ਦੌਰਾਨ ਫਿਊਰੀ ਦੇ ਦੌਰਾਨ ਜੋ ਸਾਰਾ ਇਹਨਾਂ ਦਾ ਉੱਥੇ ਜੋ ਡਿਫੈਂਸ ਦਾ ਸਮਾਨ ਸੀ ਯੂਜ਼ ਹੋਇਆ ਆ, ਉਸ ਨੂੰ ਰਿਪਲੇਸ ਕਰਨ ਦੇ ਲਈ ਹੁਣ ਇਹ ਕੀਤਾ ਗਿਆ ਹੈਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ। ਜੀ, ਸੋ ਇਹ ਪ੍ਰੈਜ਼ੀਡੈਂਟ ਦੀਆਂ ਪਾਵਰਾਂ ਹੁੰਦੀਆਂ, ਵਾਰ ਪਾਵਰਸ, ਜਿਹਦੇ ਵਿੱਚ ਉਹ ਪ੍ਰੋਡਕਸ਼ਨਸ ਕਰ ਸਕਦੇ ਆ। ਸੋ ਜਿਹੜਾ ਵੀ ਰਾਸ਼ਟਰਪਤੀ ਉਸ ਟਾਈਮ ਦੇ ਉੱਤੇ ਹੁੰਦਾ ਆ ਉਹ ਇਸ ਤਰੀਕੇ ਦੇ ਨਾਲ ਅਮਰੀਕਨ ਕੰਪਨੀਜ਼ ਨੂੰ ਡਾਇਰੈਕਟ ਕਰ ਸਕਦਾ ਹੈ। ਸੇਮ ਥਿੰਗ ਹੀ ਹੋਇਆ ਸੀ ਹਰਜੋਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਸੀਗਾ ਵੀ ਜਦੋਂ ਵਰਲਡ ਵਾਰ ਹੋਈਆਂ ਸੀ ਇੱਥੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਹਥਿਆਰ ਬਣਾਉਣ ਦੇ ਲਈ ਵਰਤਿਆ ਜਿਹੜਾ ਉਹ ਗਿਆ ਸੀਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਆਪਾਂ ਨੂੰ ਦੇਖਣ ਨੂੰ ਹੁਣ ਜਿਹੜੀ ਉਹ ਮਿਲ ਰਹੀ ਹੈਗੀ ਆ। ਜੀ, ਇੱਕ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਿਹੜਾ ਜਾਈਏ ਤਾਂ ਮੋਦੀ ਨੂੰ ਲੈ ਕੇ ਟਰੰਪ ਹੁਣਾਂ ਨੇ ਜਦੋਂ ਇੱਕ ਦੂਜੇ ਦੇ ਲਾਗੇ ਬੈਠੇ ਸੀਗੇ, ਬਿਆਨ ਜਿਹੜਾ ਉਹ ਇਸ ਤਰੀਕੇ ਦਾ ਜਿਹੜਾ ਉਹ ਦਿੱਤਾ, ਕਹਿੰਦੇ ਵੀ ਟਫ ਨੈਗੋਸ਼ੀਏਟਰ ਆ ਇਹ ਉਹਨਾਂ ਨੇ ਜਿਹੜਾ ਉਹ ਕਿਹਾ। ਪਰ ਕਹਿੰਦੇ ਵੀ ਤੁਸੀਂ ਦੇਖੋ ਇਸ ਬੰਦੇ ਦੇ ਵੱਲ, ਮੋਦੀ ਵੱਲ ਇਸ਼ਾਰਾ ਕਰਕੇ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਬੜਾ ਸੋਹਣਾ ਵੇਖਣ ਨੂੰ ਲੱਗਦਾ, ਬੜਾ ਨਾਈਸ ਆ, ਬੜਾ ਐਂਜਲ ਵਰਗਾ ਜਿਹੜਾ ਉਹ ਹੈਗਾ ਆ, ਪਰ ਕਹਿੰਦੇ ਵੀ ਬੜਾ ਟਫ ਆ, ਹੀ ਇਜ਼ ਅ ਕਿਲਰ। ਉਹਨਾਂ ਨੇ ਇਹ ਜਿਹੜਾ ਸ਼ਬਦ ਆ ਉਹ ਵਰਤਿਆ, ਹੀ ਇਜ਼ ਟਫ ਐਜ਼ ਦੇ ਕਮ, ਹੀ ਲੁੱਕ ਗੁੱਡ, ਹੀ ਗੈਟਸ ਯੂ ਬਾਈ ਸਰਪ੍ਰਾਈਜ਼, ਵੀ ਇਸ ਤਰੀਕੇ ਦੇ ਨਾਲ ਆ। ਸੋ ਕਹਿੰਦਾ ਵੀ ਵੇਖਣ ਨੂੰ ਤਾਂ ਪਰੀਆਂ ਵਰਗਾ ਵੀ ਲੱਗਦਾ ਆ, ਐਂਜਲ ਵਰਗਾ, ਪਰ ਹੈ ਇਹ ਕਾਤਲ। ਸੋ ਨੈਗੋਸ਼ੀਏਸ਼ਨ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਸ਼ਬਦ ਆ ਇਹਨਾਂ ਦੇ ਲਈ ਜਿਹੜਾ ਉਹ ਵਰਤਿਆ ਹੈਗਾ ਆ। ਸੋ ਇਹ ਤਰੀਕੇ ਦੇ ਨਾਲ ਮੋਦੀ ਨੂੰ ਲਾਗੇ ਬਿਠਾ ਕੇ ਇਹ ਜਿਹੜਾ ਬਿਆਨ ਆ ਰਾਸ਼ਟਰਪਤੀ ਟਰੰਪ ਨੇ ਇਹ ਦਿੱਤਾ ਹੈਗਾ। ਇਹ ਸੇਮ ਜਿਹੜਾ G7 ਦੀ ਜਿਹੜੀ ਸਮਿਟ ਚੱਲ ਰਹੀ ਸੀ ਉਸੇ ਦਰਮਿਆਨ ਇਹ ਦੇਖਣ ਨੂੰ ਮਿਲਿਆ ਹੈਗਾ, ਇਹ ਬਿਆਨ ਆਇਆ ਹੈ। ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਮਲ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।